ਤੇ ਜਦੋਂ ਸੰਗੀਤ ਦੀ ਗੱਲ ਚੱਲਦੀ ਆ, ਸੰਗੀਤ ਕਹਿੰਦੇ ਹੁੰਦੇ ਆ ਕਿ ਰੂਹ ਦੀ ਇੱਕ ਖੁਰਾਕ ਆ। ਇਹਦੇ ਨਾਲ ਸਰੀਰ ਜਿੱਥੇ ਸਰੀਰਕ ਤੌਰ ਤੇ ਤੰਦਰੁਸਤ ਹੁੰਦਾ, ਉੱਥੇ ਸਾਨੂੰ ਮਾਨਸਿਕ ਤਸੱਲੀ ਵੀ ਦਿੰਦਾ। ਮੇਰੀ ਮੁਰਾਦ ਆ ਜਨਾਬ ਹੰਸਰਾਜ ਹੰਸ ਜੀ। इश्क है पानी का एक कतरा। म्यूज़िक इज़ फूड फॉर सोल जी। और ਇਹ ਸਿਹਤਯਾਬੀ ਲਈ ਵੀ ਤੰਦਰੁਸਤੀ ਲਈ ਵੀ ਜ਼ਰੂਰੀ ਹੈ, ਗੁਣਕਾਰੀ ਹੈ। ਸਾਊਂਡ ਬਹੁਤ ਗਹਿਰਾ ਇਫੈਕਟ ਕਰਦਾ ਤੁਹਾਡੇ, ਸਭ ਤੋਂ ਪਹਿਲਾਂ ਦਿਮਾਗ ਤੇ, ਫਿਰ ਤੁਹਾਡੇ ਦਿਲ ਤੇ, ਫਿਰ ਪੂਰੀ ਬਾਡੀ ਤੇ ਜੀ। ਅਗਰ ਸਾਊਂਡ ਸੂਦਿੰਗ ਹੋਏਗਾ, ਸ਼ਾਂਤ ਹੋਏਗਾ, ਤੁਹਾਨੂੰ ਖਾਸ ਤਰ੍ਹਾਂ ਦੀ ਇੱਕ ਪੋਜ਼ਿਟਿਵ ਐਨਰਜੀ ਦੇਵੇਗਾ। खाली दिल नहीं जान भी ये मंगदा, खाली दिल नहीं जान भी ये मंगदा। ਬਾਜ ਮੁਰਸ਼ਿਦਾਂ ਰਾਹ ਨਹੀਂ ਹੱਥੋਂ ਦੇ ਤੇ ਦੁੱਧਾਂ ਬਾਜ ਨਹੀਂ ਰੱਜਦੀ ਖੇਰ। ਖੀਰ ਜੀ। ਸਾਡੇ ਆਮ ਪੰਜਾਬ ਚ ਕਹਿੰਦੇ ਆ ਸ਼ਾਹ ਬਿਨਾ ਪਤ ਨਹੀਂ, ਗੁਰੂ ਬਿਨਾ ਗਤ। ਗੁਰੂ ਬਿਨਾਂ ਗਤ ਨਹੀਂ। ਫਿਰ ਮੇਰੇ ਉਸਤਾਦ ਜੀ ਨੂੰ ਮੈਂ ਸੁਣਿਆ, ਫਿਰ ਮੈਂ ਉਹਨਾਂ ਨੂੰ ਵੀ ਬਰਦਾਸ਼ਤ ਪਹਿਲਾਂ ਕਿਸੇ ਨੂੰ ਕਰਦਾ ਨਹੀਂ ਸੀ। ਫਿਰ ਮੈਂ ਉਸਤਾਦ ਜੀ ਨੂੰ ਮੈਂ ਕਿਹਾ ਯਾਰ ਕੀ ਆਵਾਜ਼ ਹੈ। ਉਹ ਜਿਹੜਾ ਮੇਰਾ ਸਟਾਈਲ ਨਹੀਂ ਸੀ ਬਣ ਗਿਆ, ਜੋ ਪਟੇ ਜਿਹੇ ਹੁੰਦੇ ਸੀ ਥਿੱਕ ਤੇ ਲੰਬੇ, ਤੇ ਉਹ ਜਿਹੜਾ ਸੀ ਐਦਾਂ ਕਰਦਾ ਸੀ, ਉਹ ਉਹਨਾਂ ਨੇ ਕੀਤੇ ਹੱਕ। ਅੱਛਾ ਜੀ। ਹੱਕ ਦਮਾ ਦਮ ਮਸਤ ਕਰ। दमादम मस्त कलंदर अली शाहबाज कलंदर अली दम दम बे। ਲਤਾ ਮੰਗੇਸ਼ਕਰ ਜੀ ਹੁਣੇ ਵੀ ਇੱਕ ਮੈਨੂੰ ਸੁਣਨ 'ਚ ਮਿਲਿਆ ਸੀ ਵੀ ਉਹਨਾਂ ਨੇ ਤੁਹਾਨੂੰ ਬੁਲਾਇਆ ਆਪਣੇ ਜਨਮ ਦਿਨ ਤੇ। ਇਹ ਮੈਨੂੰ ਫੋਨ ਆਇਆ ਉਹਨਾਂ ਦੇ ਭਤੀਜੇ ਦਾ, ਆਦਿਨਾਥ ਮੰਗੇਸ਼ਕਰ ਸਾਹਿਬ। ਜੀ। ਫਿਰ ਮੈਂ ਵੀ ਗੱਲ ਕੀਤੀ, ਉਹਨਾਂ ਨੇ ਵੀ ਗੱਲ ਕੀਤੀ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਗਾਇਆ ਹੋਇਆ ਗੀਤ ਕੋਈ ਗਾਓਗੇ ਤਾਂ ਅੱਛਾ ਲੱਗੇਗਾ। ਅੱਛਾ ਜੀ। ਫਿਰ ਉਹ ਯਾਰਾ ਸਿਲੀ ਸਿਲੀ ਰਾਤ में बिरहा का जला। सिली यारा सिली सिली डोला सिली 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 बिरहा की। ਇਸ ਤਰ੍ਹਾਂ ਦਲੀਪ ਕੁਮਾਰ ਸਾਹਿਬ ਵੀ ਅੱਛਾ ਜੀ। ਐਕਟਿੰਗ ਉਹਨਾਂ ਨੇ ਵੀ ਆਪਣੇ ਜਨਮ ਦਿਨ ਤੇ ਬੁਲਾਇਆ। ਅੱਛਾ ਜੀ। ना जुदाई वे हाथ जोड़ का पानी ना जुदाई वे। मर जावांगी मैं मर जावांगी मैं मर जावांगी मैं अख में तो फिर ਉੱਥੇ ਲਤਾ ਜੀ ਵੀ ਬੈਠੇ ਆ ਜੀ। A to Z ਆਰਟਿਸਟ ਬੈਠੇ। ਅੱਧੇ ਘੰਟੇ ਲਈ ਗਾਉਣਾ ਸੀ, 5.5 ਘੰਟੇ ਗਾਇਆ ਜੀ। ਜਿੱਥੇ ਉਸਤਾਦ ਸਲਾਮਤ ਅਲੀ ਖਾਨ ਮਿਲਣ, ਜਿੱਥੇ ਗੁਲਾਮ ਅਲੀ ਸਾਹਿਬ ਗਜ਼ਲ ਵਾਲੇ ਮਿਲਣ, ਲਤਾ ਜੀ ਮਿਲਣ, ਜਗਜੀਤ ਸਾਹਿਬ ਮਿਲਣ, ਜੋੜਿਆਂ 'ਚ ਬਹਿ ਜਾ ਕਰ ਤੇ ਜੋੜੇ ਸਾਫ਼ ਕਰਨ ਲੱਗ ਪਿਆ ਕਰ। ਇਹ ਫਿਰ ਜੋੜੇ ਸਾਫ਼ ਕਰਕੇ ਤੇ ਉਹਨਾਂ ਦੇ ਚਰਨ ਘੁੱਟ ਕੇ ਮੈਨੂੰ ਮਿਲਿਆ ਇਹ ਸਾਰਾ ਕੁਝ। ਤੇ ਮੈਂ ਤੇ ਕਹਿੰਦਾ ਕਿ ਇਹ ਨਾ ਹੋਵੇ ਦੁਕਾਨਾਂ ਬੰਦ ਹੋ ਜਾਣ, ਲੈ ਲਓ ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ ਸੋ ਜੋ ਮੂਲ ਨਾ ਸੰਗੀਆਂ ਨੇ। ਇੱਕ ਪਾਕ ਪਿਆ ਦੀ ਸੇਜ ਮਾਨਣ, ਇੱਕ ਮੁਰਸ਼ਿਦ ਬਿਨਾ ਸਿਰਾਂ ਤੋਂ ਨੰਗੀਆਂ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਪ੍ਰੋਗਰਾਮ ਲੈ ਕੇ ਆਇਆ ਸਨਮੁਖ ਦੇ ਵਿੱਚ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਮਸ਼ਹੂਰ ਹਸਤੀਆਂ ਦੇ ਨਾਲ, ਜਿਨ੍ਹਾਂ ਨੇ ਕਿ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਖੇਤਰਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਹੁੰਦਾ। ਪਰ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਬਹੁਤ ਹੀ ਜ਼ਿਆਦਾ ਮਕਬੂਲ ਨੇ ਆਪਣੇ ਖੇਤਰ ਦੇ ਵਿੱਚ। ਤੇ ਜਦੋਂ ਸੰਗੀਤ ਦੀ ਗੱਲ ਚੱਲਦੀ ਆ, ਸੰਗੀਤ ਕਹਿੰਦੇ ਹੁੰਦੇ ਆ ਕਿ ਰੂਹ ਦੀ ਇੱਕ ਖੁਰਾਕ ਆ। ਇਹਦੇ ਨਾਲ ਸਰੀਰ ਜਿੱਥੇ ਸਰੀਰਕ ਤੌਰ ਤੇ ਤੰਦਰੁਸਤ ਹੁੰਦਾ, ਉੱਥੇ ਸਾਨੂੰ ਮਾਨਸਿਕ ਤਸੱਲੀ ਵੀ ਦਿੰਦਾ। ਬਹੁਤ ਸਾਰੇ ਮਾਨਸਿਕ ਰੋਗਾਂ ਦਾ ਨਿਵਾਰਨ ਵੀ ਇਹ ਸੰਗੀਤ ਕਰਦਾ। ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਅੱਜ ਕਰਵਾਉਣ ਜਾ ਰਹੇ ਹਾਂ, ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਮਿਲਿਆ ਹੋਇਆ ਤੇ ਰਾਜ ਗਾਇਕ ਦੇ ਤੌਰ ਦੇ ਉੱਤੇ ਵੀ ਸਨਮਾਨਿਤ ਨੇ। ਮੇਰੀ ਮੁਰਾਦ ਆ ਜਨਾਬ ਹੰਸਰਾਜ ਹੰਸ ਜੀ। ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਇੰਡੋਸ ਟੀਵੀ ਦੇ ਸਟੂਡੀਓ ਵਿੱਚ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਲਜੀਤ ਜੀ, ਬੜੀ ਮਿਹਰਬਾਨੀ। ਮੈਂ ਇੰਡੋਸ ਟੀਵੀ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਔਰ ਤੁਹਾਡਾ ਵੀ ਮਿਹਰਬਾਨੀ। ਤੇ ਇਹ ਤੁਹਾਡਾ ਬੜੱਪਨ ਆ ਕਿ ਤੁਸੀਂ ਆਏ ਇੱਥੇ। ਸਭ ਤੋਂ ਪਹਿਲਾਂ ਮੈਂ ਜੋ ਚਾਹੁੰਦਾ ਕਿਉਂਕਿ ਤੁਸੀਂ ਮਿਊਜ਼ਿਕ ਦੇ ਬਹੁਤ ਜ਼ਿਆਦਾ ਖੇਤਰ ਦੇ ਵਿੱਚ ਅੱਗੇ ਹੋ, ਬਹੁਤ ਜਾਣਕਾਰੀ ਤੁਸੀਂ ਰੱਖਦੇ ਹੋ, ਤੇ ਮੇਰੀ ਵੀ ਇਹ ਕੋਸ਼ਿਸ਼ ਰਹੇਗੀ ਕਿ ਆਪਾਂ ਸੰਗੀਤ ਦੇ ਬਾਰੇ ਗੱਲਾਂ ਕਰੀਏ, ਉਹ ਗੱਲਾਂ ਕਰੀਏ ਜਿਹੜੀਆਂ ਅੱਜ ਤੱਕ ਲੋਕਾਂ ਤੱਕ ਪਹੁੰਚੀਆਂ ਨਹੀਂ। ਤੇ ਸੰਗੀਤ ਦੇ ਵਿੱਚ ਵੀ ਇੱਕ ਖਿਲਾਰ ਰੱਖ ਲਓ ਕਿ ਜਿਹੜਾ ਸਾਡੇ ਪੰਜਾਬ ਦੀ ਜਿਹੜੀ ਆਪਣੀ ਲੁਕਾਈ ਆ, ਉਹਦੇ ਵਿੱਚ ਇਹ ਪਾਇਆ ਜਾਂਦਾ ਬਹੁਤ ਮਾਰ ਧਾੜ ਵਾਲੇ ਜਿਹੜੇ ਆ ਰਹੇ ਅਸ਼ਲੀਲ ਗਾਣੇ ਜਿਹੜੇ ਚੱਲ ਪਏ ਆ। ਪਰ ਉਹ ਜਿਹੜਾ ਸੂਫੀਆਨਾ ਰੰਗ ਆ
ਉਹ ਸੂਫੀਆਨਾ ਰੰਗ ਕਿਤੇ ਨਾ ਕਿਤੇ ਲੱਗਦਾ ਆ ਵੀ ਗਾਇਬ ਹੁੰਦਾ ਜਾ ਰਿਹਾ ਆ, ਕੀ ਸੋਚਦੇ ਹੋ ਤੁਸੀਂ? ਜਿਵੇਂ ਕਿ ਇੰਟਰੋਡਕਸ਼ਨ ਪ੍ਰੋਗਰਾਮ ਦੇ ਵਿੱਚ ਹੀ ਤੁਸੀਂ ਸ਼ੁਰੂ 'ਚ ਹੀ ਇਹ ਧਮੀਰ 'ਚ ਹੀ ਕਹਿ ਦਿੱਤਾ ਜੀ। ਕਿ ਸੰਗੀਤ ਰੂਹ ਦੀ ਗ਼ਜ਼ਾ ਆ। ਮਿਊਜ਼ਿਕ ਇਜ਼ ਫੂਡ ਫਾਰ ਸੋਲ। ਜੀ। ਔਰ ਇਹ ਸਿਹਤਯਾਬੀ ਲਈ ਵੀ, ਤੰਦਰੁਸਤੀ ਲਈ ਵੀ ਜ਼ਰੂਰੀ ਹੈ, ਗੁਣਕਾਰੀ ਹੈ। ਇੱਥੋਂ ਤੱਕ ਕਿ ਪਰਿੰਦੇ ਵੀ ਖੁਸ਼ ਹੁੰਦੇ ਤੇ ਪਲਾਂਟਸ ਖੁਸ਼ ਹੁੰਦੇ ਆ। ਕੁਛ ਜਗ੍ਹਾ ਤੇ ਫਲਾਵਰ ਜਾਂ ਖੇਤੀਬਾੜੀ ਇਸ ਤਰ੍ਹਾਂ ਦੀ ਹੋਈ ਕਿ ਉੱਥੇ ਅੱਛਾ ਮਿਊਜ਼ਿਕ ਲਾਇਆ ਤੇ ਬਹੁਤ ਸੋਹਣਾ ਉਹ ਬਗੀਚਾ ਖਿਲ ਗਿਆ। ਜੀ। ਸੋ ਚੰਗਾ ਮਾੜਾ ਦੌਰ ਤਾਂ ਖੈਰ ਹਰ ਦੌਰ 'ਚ ਰਿਹਾ, ਚੰਗਾ ਵੀ ਰਿਹਾ ਮਾੜਾ ਵੀ ਰਿਹਾ, ਬਿਲਕੁਲ। ਲੇਕਿਨ ਜਿਹੜਾ ਸੰਗੀਤ ਰੂਹ ਦੀ ਗ਼ਜ਼ਾ ਆ, ਕਿਉਂਕਿ ਜਿਹੜਾ ਸਾਊਂਡ ਹੈ ਨਾ ਜੀ, ਸਾਊਂਡ ਬਹੁਤ ਗਹਿਰਾ ਇਫੈਕਟ ਕਰਦਾ ਤੁਹਾਡੇ, ਸਭ ਤੋਂ ਪਹਿਲਾਂ ਦਿਮਾਗ ਤੇ, ਫਿਰ ਤੁਹਾਡੇ ਦਿਲ ਤੇ, ਫਿਰ ਪੂਰੀ ਬਾਡੀ ਤੇ। ਜੀ। ਅਗਰ ਸਾਊਂਡ ਸੂਦਿੰਗ ਹੋਏਗਾ, ਸ਼ਾਂਤ ਹੋਏਗਾ, ਤੁਹਾਨੂੰ ਖਾਸ ਤਰ੍ਹਾਂ ਦੀ ਇੱਕ ਪੋਜ਼ਿਟਿਵ ਐਨਰਜੀ ਦੇਵੇਗਾ। ਜੇ ਤੁਸੀਂ ਬਹੁਤ ਲਾਊਡ ਜਾਂ ਇਸ ਕਿਸਮ ਦਾ ਮਿਊਜ਼ਿਕ ਸੁਣਦੇ ਹੋ, ਕਿਸੇ ਵੀ ਮਿਊਜ਼ਿਕ ਨੂੰ ਮੈਂ ਮਾੜਾ ਨਹੀਂ ਕਹਿ ਸਕਦਾ, ਪਹਿਲੀ ਗੱਲ। ਜੇ ਬਸੁਰਾ ਆ ਤਾਂ ਸੂਫੀ ਬਸੁਰਾ ਤਾਂ ਉਹ ਵੀ ਬਸੁਰਾ, ਜੀ। ਭਾਵੇਂ ਪੱਕੇ ਰਾਗ ਆ, ਉਹ ਕਾਹਦਾ ਪੱਕਾ ਰਾਗ ਜਿਹਨੂੰ ਸੁਣ ਕੇ ਕੰਨ ਪੱਕ ਜਾਣ। ਜੀ, ਬਿਲਕੁਲ। ਜੀ। ਸੁਰ 'ਚ ਕੋਈ ਬੋਲੀਆਂ ਵੀ ਪਾ ਰਿਹਾ ਤਾਂ ਉਹ ਮੁਬਾਰਕ ਦਾ ਹੱਕਦਾਰ ਹੈ, ਉਹ ਫਿਰ ਅੱਛਾ ਅਸਰ ਕਰਦਾ ਸੰਗੀਤ। ਜੀ। ਸੋ ਸਾਇੰਟੀਫਿਕਲੀ ਵੀ ਹੁਣ ਸਿੱਧ ਹੋ ਗਿਆ। ਤੁਸੀਂ ਦੇਖਿਆ ਹੋਇਆ ਨਾਸਾ 'ਚ ਵੀ ਇਹਦੇ ਤੇ ਐਕਸਪੈਰੀਮੈਂਟ ਕੀਤਾ ਗਿਆ ਜੀ ਕਿ ਚੰਗਾ ਸਾਊਂਡ ਚੰਗਾ ਅਸਰ ਪਾਉਂਦਾ, ਭੈੜਾ ਸਾਊਂਡ ਸਿਹਤ ਤੇ ਔਰ ਦਿਮਾਗ ਤੇ। ਜੀ। ਤੇ ਸੰਗੀਤ ਉਹੀ ਸੁਣਨਾ ਚਾਹੀਦਾ ਹੈ ਜਿਹੜਾ ਸੂਦਿੰਗ ਹੈ, ਮਿੱਠਾ ਆ। ਵਰਡਿੰਗ ਐਸੀ ਚਾਹੀਦੀ ਆ। ਦੇਖੋ ਲੋਕ ਗੀਤ ਜਿਹੜੇ ਆ ਸਾਡੇ, ਤੁਸੀਂ ਕਿਸੇ ਵੀ ਖਿੱਤੇ ਦੇ ਲੋਕ ਗੀਤ ਸੁਣੋ, ਤੁਹਾਨੂੰ ਪਤਾ ਲੱਗਣਾ ਚਾਹੀਦਾ ਉਹਨਾਂ ਲੋਕਾਂ ਦਾ ਮੁਹਾਂਦਰਾ ਕੀ ਸੀ। ਜੀ। ਉਹ ਲੋਕ ਪਹਿਰਾਵਾ ਕਿਹੋ ਜਿਹਾ ਪਾਉਂਦੇ ਸਨ, ਉਹਨਾਂ ਦਾ ਜਨ ਜੀਵਨ ਕੈਸਾ ਸੀ, ਬੋਲ ਚਾਲ ਕੈਸੀ ਸੀ, ਬੋਲੀ ਕਿੱਦਾਂ ਦੀ ਸੀ, ਐਕਸੈਂਟ ਕਿੱਦਾਂ ਦਾ ਸੀ, ਜੀ। ਇਹ ਪਤਾ ਚੱਲ ਜਾਂਦਾ ਗੀਤਾਂ 'ਚੋਂ। ਸੋ ਗੀਤ ਤਾਂ ਇੱਕ ਸਮਾਜ ਦੀ ਪਹਿਚਾਣ ਹੁੰਦੇ ਆ, ਜੀ। ਨਿਰੀ ਐਂਟਰਟੇਨਮੈਂਟ ਨਹੀਂ ਹੁੰਦੇ। ਸੋ ਇਸ ਕਰਕੇ ਆਪਣੇ ਵਿਰਸੇ ਨੂੰ ਔਰ ਆਪਣੇ ਗੀਤਾਂ ਨੂੰ, ਲੋਕ ਗੀਤਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਕਿਉਂਕਿ ਦੁਨੀਆ ਗਲੋਬਲਾਈਜ਼ ਹੋ ਗਈ ਆ। ਜੀ। ਤੇ ਸੋਸ਼ਲ ਮੀਡੀਆ ਨੇ ਹੋਰ ਚੱਕਤਾ। ਤੇ ਇਸ ਕਰਕੇ ਅਸਰ ਤਾਂ ਪੈਣਾ ਹੀ ਆ ਇੰਟਰਨੈਸ਼ਨਲੀ, ਵੈਸਟਰਨ ਮਿਊਜ਼ਿਕ ਦਾ ਹੋ ਗਿਆ ਜਾਂ ਕਿਸੇ ਹੋਰ ਖਿੱਤੇ ਦਾ ਹੋ ਗਿਆ, ਲੇਕਿਨ ਆਪਣਾ ਮੁਹਾਂਦਰਾ ਨਾ ਭੁੱਲੋ। ਜੀ, ਬਿਲਕੁਲ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਸੋਹਣਾ, ਜ਼ਰੂਰੀ ਨਹੀਂ ਚਾਦਰਾ ਕੁੜਤਾ ਹੀ ਲਾ ਕੇ 24 ਘੰਟੇ ਫਿਰੋ, ਜੈਸਾ ਦੇਸ਼ ਵੈਸਾ, ਲੇਕਿਨ ਦਸਤਾਰ ਸਜਾਈ ਹੋਈ ਹੈ ਨਾ, ਜੀ, ਦਾੜੀ ਰੱਖੀ ਆ, ਪਤਾ ਲੱਗਦਾ ਨਾ ਕਿ ਤੁਸੀਂ ਕਿਸ ਖਿੱਤੇ ਨਾਲ ਸੰਬੰਧਿਤ ਹੈ। ਸੋ ਆਪਣਾ ਮੁਹਾਂਦਰਾ ਤਾਂ ਕਾਇਮ ਰੱਖਿਆ ਹੀ ਹੈ ਨਾ। ਜੀ। ਤੇ ਜਦੋਂ ਤੁਸੀਂ ਕੰਨ ਵੀ ਬਣਾ ਲਓਗੇ, ਨੱਕ ਵੀ ਬਣਾ ਲਓਗੇ, ਉੱਪਰ ਵੱਟੇ ਵੀ ਬਣਾ ਲਓਗੇ, ਤੇ ਫਿਰ ਥੋੜਾ ਜਿਹਾ ਲੱਗਦਾ ਕਿ ਯਾਰ ਜਰਕ ਜੀ ਆ ਗਈ। ਇਹੋ ਜਿਹਾ ਹੀ ਕੁਛ ਸੰਗੀਤ ਨਾਲ ਹੁੰਦਾ ਹੈ। ਇਹ ਹੁਣ ਨਹੀਂ, ਮੈਂ ਜਿਵੇਂ ਅਰਜ਼ ਕੀਤੀ, ਬੇਸੁਰਾ ਤੇ ਸੁਰ 'ਚ, ਚੰਗਾ ਤੇ ਮਾੜਾ, ਸੱਭਿਅਕ ਤੇ ਵਲਗੈਰ, ਇਹ ਸ਼ੁਰੂ ਤੋਂ ਚੱਲਦਾ ਰਿਹਾ। ਜੀ, ਬਿਲਕੁਲ। ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਇਹਦੇ ਵਿੱਚ ਉਤਰਾਅ ਚੜਾਅ ਆਉਂਦੇ ਰਹੇ ਆ, ਖਾਸ ਤੌਰ ਦੇ ਉੱਤੇ ਜੇ ਆਪਾਂ ਅੰਗਰੇਜ਼ਾਂ ਦਾ ਕਾਲ ਕਹਿ ਲਈਏ, ਉਹਦੇ ਵਿੱਚ ਪੰਜਾਬ ਸੰਗੀਤ ਨੂੰ, ਪੰਜਾਬ ਜਿਹੜੇ ਆ ਮਿਊਜ਼ਿਕ ਹੈ, ਇਹਨੂੰ ਬੜਾ ਘਾਟਾ ਪਿਆ। ਪਰ ਸੰਤ ਹਰਭੱਲਵ ਜੀ ਜਿਹੜੇ ਹੈਗੇ ਆ, ਜਿਨ੍ਹਾਂ ਦਾ ਕਿ ਇੱਥੇ ਬਹੁਤ ਵੱਡਾ ਕਾਨਫਰੰਸ ਵੀ ਹੁੰਦੀ ਆ, ਉਹਨਾਂ ਨੇ ਇੱਕ ਮੁੜ ਸਰਜੀਤੀ ਦੇ ਲਈ ਕੰਮ ਕੀਤਾ। ਬਹੁਤ ਵੱਡਾ ਦੇਵੀ ਤਲਾਬ ਮੰਦਿਰ ਇੱਥੇ ਜਲੰਧਰ ਹੁੰਦਾ ਆ, ਜਿੱਥੇ ਕਿ ਕਲਾਸੀਕਲ ਸੰਗੀਤ ਦਾ ਹੁੰਦਾ, ਵੀ ਕਹਿ ਲਓ ਕਿ ਜ਼ਿਆਦਾ ਪੰਜਾਬੀਆਂ ਦੇ ਨਾਲੋਂ ਬਾਹਰਲੀਆਂ ਸਟੇਟਾਂ ਤੋਂ ਜ਼ਿਆਦਾ ਲੋਕ ਆਏ ਹੁੰਦੇ ਆ। ਇਹ ਪ੍ਰਮੋਸ਼ਨ ਦੀ ਕਿੱਥੇ ਘਾਟ ਆ ਸਾਡੇ ਵਿੱਚ? ਦੇਖੋ, ਤੁਸੀਂ ਬੜਾ ਵੱਡਾ ਨਾਮ ਲਿਆ, ਉਹਨਾਂ ਦਾ ਨਾਮ ਹੈਗਾ ਬਾਬਾ ਹਰਿਵੱਲਭ ਜੀ। ਉਹ ਪੂਰੇ ਭਾਰਤ ਵਿੱਚ ਜੀ ਸਭ ਤੋਂ ਵੱਡਾ ਇਵੈਂਟ ਹੁੰਦਾ ਕਲਾਸੀਕਲ ਮਿਊਜ਼ਿਕ, ਜਿਹੜਾ ਅਸਲੀ ਕਲਾਸੀਕਲ ਸੰਗੀਤ ਜਾਂ ਜਿਹੜੇ ਰਾਗ ਆ, ਉਹ ਇੰਨੇ ਕੁ ਇੰਪੋਰਟੈਂਟ ਆ, ਇੰਨੇ ਸਾਡੀ ਜੀਵਨ 'ਚ ਜਾਂ ਸਾਡੇ ਕਹਿ ਲਓ ਕਲਚਰ ਵਿੱਚ ਇੰਪੋਰਟੈਂਸ ਹੈ ਉਹਨਾਂ ਦੀ, ਕਿ ਗੁਰਬਾਣੀ ਦਾ ਕੋਈ ਵੀ ਸ਼ਬਦ ਰਾਗਾਂ ਤੋਂ ਬਾਹਰ ਨਹੀਂ। ਬਿਲਕੁਲ। ਮਾਲਕਾਂ ਨੇ, ਸਤਿਗੁਰਾਂ ਨੇ
ਤਾਲ ਵੀ ਲਿਖਤਾ, ਸਮਾਂ ਵੀ ਲਿਖਤਾ ਔਰ ਰਾਗ ਵੀ ਲਿਖਤਾ, ਬਿਲਕੁਲ। ਲੇਕਿਨ ਅਸੀਂ ਉਹਨਾਂ ਦੀ ਗੱਲ ਜੇ ਮੰਨਦੇ ਤੇ ਉਸੇ ਰਾਗ ਵਿੱਚ ਉਸ ਸ਼ਬਦ ਨੂੰ ਗਾਇਆ ਜਾਵੇ, ਉਸੇ ਸਮੇਂ ਗਾਇਆ ਜਾਵੇ, ਉਸੇ ਤਾਲ ਵਿੱਚ ਗਾਇਆ ਜਾਵੇ, ਫਿਰ ਉਹ ਹੋਰ ਅਸਰ ਕਰੇਗਾ ਰੂਹ 'ਤੇ। ਐਸੀ ਤਰ੍ਹਾਂ ਅੰਗਰੇਜ਼ਾਂ ਦਾ, ਜਿਵੇਂ ਤੁਸੀਂ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਬਿਲਕੁਲ ਹੀ ਅੰਗਰੇਜ਼ ਅਸੀਂ ਉਹ ਕਲਚਰ ਅਪਣਾ ਲਈ, ਵੈਸੇ ਤਾਂ ਪੂਰੀ ਯੂਨੀਵਰਸ ਆਪਾਂ ਇੱਕ ਦੂਜੇ ਦੇ ਰਿਸ਼ਤੇਦਾਰ ਆ ਜੀ। ਉਹ ਕੋਈ ਹੋਰ ਪ੍ਰਭਾਵ ਹੈ ਟੌਪਿਕ ਹੈ, ਉਹ ਕਦੀ ਫਿਰ ਡਿਸਕਸ ਕਰਾਂਗੇ, ਲੰਬਾ ਜੀ ਜੀ ਵੀ ਆਰ ਰਿਲੇਟਡ ਟੂ ਵਨਨੈਸ। ਜੀ एकस के हम बारक हैं, कोई अंग्रेज़ कोई इधर उधर कोई रौला नहीं। लेकिन जिस खिते च है कि तुसी अपनी जुबान और कल्चर सभ्याचार जरूर संभाल के रखो। जी। मेन गल तो यह है, मेन तो गल है वो बाबा हरवल्लभ जी ने फिर एडा वड्डा काम किया जी। जी। वो स्टेज का ये लैवल है कि उत्थे ਜਿਹੜੇ ਜਿੱਥੇ ਰਾਗ ਤੁਲਦਾ ਸੀ, ਜਿੱਥੇ ਉਸਤਾਦ ਬੜੇ ਗੁਲਾਮ ਅਲੀ ਖਾਂ, ਉਸਤਾਦ ਅਮੀਰ ਖਾਂ ਸਾਹਿਬ ਔਰ ਉਸਤਾਦ ਨਜ਼ਾਕਤ ਅਲੀ ਸਲਾਮਤ ਅਲੀ, ਪੰਡਿਤ ਰਵੀ ਸ਼ੰਕਰ, ਉਸਤਾਦ ਅੱਲਾ ਰੱਖਾ ਖਾਨ ਸਾਹਿਬ, ਬਿਸਮਿਲ੍ਲਾ ਖਾਨ ਸਾਹਿਬ, ਇਸ ਲੈਵਲ ਦੇ ਲੋਕ, ਸਾਡੇ ਵਰਗੇ ਲੋਕ ਤਾਂ ਉੱਥੇ ਆਪਣੇ ਪਾਪ ਬਖਸ਼ਾਉਣ ਚੱਲ ਜਾਣ, ਉੱਥੇ ਬੈਠ ਕੇ ਆਡੀਅנס ਇੰਨਾ ਕੁ ਕੁਆਲੀਫਾਈ ਕਰਦੇ ਕਿ ਉੱਥੇ ਦੀ ਆਡੀਅנס ਅਸੀਂ ਬਣੇ ਰਹੀਏ। ਏਡੀ ਵੱਡੀ ਸਟੇਜ ਸੀ ਉਹ ਜੀ ਕਿਸੇ ਜ਼ਮਾਨੇ 'ਚ, ਕਿਸੇ ਜ਼ਮਾਨੇ 'ਚ, ਕਿਸੇ ਜ਼ਮਾਨੇ 'ਚ। ਜੀ ਬਿਲਕੁਲ। ਪਰ ਤੁਸੀਂ ਪਟਿਆਲਾ ਘਰਾਣੇ ਦੇ ਨਾਲ ਤਾਲੁਕਾਤ ਰੱਖਦੇ ਹੋ, ਇਹ ਵੀ ਜ਼ਰੂਰ ਸਾਨੂੰ ਦੱਸੋ, ਅਸੀਂ ਕਿਉਂਕਿ ਮੈਂ ਚਾਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਤੁਹਾਡੇ ਤੋਂ ਲਈਏ ਕਿ ਪਟਿਆਲਾ ਘਰਾਣਾ ਜਾਂ ਸ਼ਾਮ 84 ਘਰਾਣਾ ਦੀ ਗੱਲ ਕਰ ਲਈਏ ਆਪਾਂ, ਹੋਰ ਵੀ ਕਈ ਘਰਾਣੇ ਹੈਗੇ ਆ, ਪਰ ਪਟਿਆਲਾ ਘਰਾਣਾ ਦਾ ਕਾਫੀ ਨਾਂ ਆਉਂਦਾ। ਕੀ ਖਾਸੀਅਤ ਆ ਪਟਿਆਲਾ ਘਰਾਣਾ ਦੀ? ਰਾਗਾਂ ਦੀ ਫਿਨਿਸ਼ਿੰਗ, ਸੁਰ ਰਿਫਾਈਨ, ਸੁਰ ਦਾ ਅਸਰ, ਜੀ ਇਹ ਪਟਿਆਲੇ ਘਰਾਣੇ ਦੀ ਖੂਬਸੂਰਤੀ ਹੈ। ਔਰ ਜਦੋਂ ਵੱਡੇ ਗੁਲਾਮ ਅਲੀ ਖਾਨ ਸਾਹਿਬ, ਜਿਨ੍ਹਾਂ ਨੂੰ ਬੜੇ ਗੁਲਾਮ ਅਲੀ ਖਾਨ ਸਾਹਿਬ ਕਿਹਾ ਜਾਂਦਾ, ਜੀ, ਜਦੋਂ ਉਹ ਸ਼ਾਗਿਰਦ ਹੋਏ ਉਸਤਾਦ ਆਸ਼ਿਕ ਅਲੀ ਖਾਨ ਸਾਹਿਬ ਦੇ, ਉਸਤਾਦ ਆਸ਼ਿਕ ਅਲੀ ਸਾਹਿਬ ਵੀ ਬਹੁਤ ਵੱਡੀ ਹਸਤੀ ਸੀ, ਉਹ ਦਰਵੇਸ਼ ਸੰਤ ਸੰਤ ਜੀ। ਉਹ ਬਾਦਸ਼ਾਹਾਂ ਲਈ ਗਾਉਂਦੇ ਸੀ, ਉਹ ਲੰਬਾ ਕੋਟ ਪਾਉਂਦੇ ਸੀ, ਕੋਟਾਂ ਦੀਆਂ ਦੋਨੇ ਤਿੰਨੇ ਜੇਬਾਂ ਅਸ਼ਰਫੀਆਂ ਨਾਲ ਭਰੀਆਂ ਹੁੰਦੀਆਂ ਸੀ। ਅੱਛਾ ਜੀ। ਸ਼ਾਮ ਨੂੰ ਉਹਨਾਂ ਕੋਲ ਕੁਛ ਵੀ ਨਹੀਂ ਸੀ ਹੁੰਦਾ ਜੀ, ਕੋਈ ਨੰਗੇ ਪਿੰਡੇ ਬੈਠਾ ਫਕੀਰ ਕੋਟ ਵੀ ਲਾ ਕੇ ਦੇ ਆਉਂਦੇ ਸੀ। ਉਸਤਾਦ ਆਸ਼ਿਕ ਅਲੀ, ਪਹਿਲਾਂ ਸਾਧੂਆਂ ਦਾ ਕੰਮ ਹੁੰਦਾ ਸੀ ਗਾਉਣਾ ਵਜਾਉਣਾ, ਤਦੇ ਜੋ ਚਾਹੁੰਦੇ ਸੀ ਉਹ ਹੋ ਜਾਂਦਾ ਸੀ। ਚਾਹੁੰਦੇ ਸੀ ਮੀਂਹ ਪੈ ਜਾਏ, ਮੀਂਹ ਪੈ ਜਾਂਦਾ ਸੀ। ਚਾਹੁੰਦੇ ਸੀ ਦੀਵੇ ਜਗ ਦੀਵੇ ਜਗ, ਪੱਥਰ ਨੂੰ ਮੋਮ ਕਰ ਦਿੰਦੇ ਸੀ। ਸੋ ਵੱਡੇ ਗੁਲਾਮ ਅਲੀ ਖਾਨ ਸਾਹਿਬ ਜਦੋਂ ਆਏ ਪਟਿਆਲੇ ਘਰਾਣੇ 'ਚ, ਫਿਰ ਉਹ ਇੰਨਾ ਪਪੂਲਰ ਹੋ ਗਿਆ ਕਿ ਬਹੁਤ ਪ੍ਰੋਮੀਨੈਂਟ ਹੋ ਗਿਆ। ਅਦਰਵਾਈਜ਼ ਘਰਾਣਾ ਆ, ਕਪੂਰਥਲਾ ਵੀ ਘਰਾਣਾ ਆ ਜੀ, ਸ਼ਾਮ 84 ਘਰਾਣਾ ਬਹੁਤ ਇੰਪੋਰਟੈਂਟ ਜੀ ਜੀ। ਤੇ ਘਰਾਣੇ ਦੀ ਜਦੋਂ ਗੱਲ ਚੱਲਦੀ ਆ, ਉਹਦੇ ਵਿੱਚ ਉਸਤਾਦੀ ਸ਼ਾਗਿਰਦੀ ਦਾ ਇੱਕ ਸਿਲਸਿਲਾ ਹੈਗਾ। ਉਸਤਾਦੀ ਸ਼ਾਗਿਰਦੀ ਕਿ ਉਸਤਾਦ ਧਾਰਨਾ, ਉਹ ਤੋਂ ਸਿੱਖਣਾ। ਪਰ ਦੂਜੇ ਪਾਸੇ ਸਾਡਾ ਇੱਕ ਯੂਨੀਵਰਸਿਟੀ ਸਿਸਟਮ ਆ, ਸਾਡਾ ਸਕੂਲਿੰਗ ਸਿਸਟਮ ਆ, ਉਹਦੇ ਵਿੱਚ ਵੀ ਮਿਊਜ਼ਿਕ ਚੱਲਦਾ। ਉਹਦੇ ਵਿੱਚ ਮਿਊਜ਼ਿਕ ਕੀ ਤੁਹਾਨੂੰ ਲੱਗਦਾ ਆ ਵੀ ਜਿਹੜਾ ਅਸੀਂ ਇੱਕ ਆਧੁਨਿਕ ਸਿੱਖਿਆ ਕਹਿ ਦਿੰਦੇ ਆ, ਇੱਕ ਉਸਤਾਦੀ ਸ਼ਾਗਿਰਦੀ ਜਾਂ ਘਰਾਣੇ ਵਾਲੇ ਨਾਲੋਂ ਕੀ ਡਿਫਰੈਂਸ ਆ ਇਹਦੇ ਵਿੱਚ? ਬਹੁਤ ਡਿਫਰੈਂਸ ਹੈ ਜੀ। ਜਿਹੜਾ ਯੂਨੀਵਰਸਿਟੀ 'ਚ ਕੋਰਸ ਲੱਗਾ ਆ ਮਿਊਜ਼ਿਕ 'ਚ, ਉਹਦੇ 'ਚ ਇਹ ਆ ਕਿ ਜੋਬ ਵਾਸਤੇ ਬੱਚੇ ਡਿਗਰੀ ਜੋਬ ਕੁਆਲੀਫਾਈਡ ਕਰਨੇ ਜੀ। ਅੱਗੋਂ ਅਸੀਂ ਵੀ PhD ਕਰਕੇ ਟੀਚਰ ਲੱਗਣਾ। ਹਾਂਜੀ, ਬੇਰੁਜ਼ਗਾਰੀ। ਤੇ ਜਿਹੜਾ ਗੁਰੂ ਸ਼ਿਸ਼ ਪਰੰਪਰਾ ਆ, ਸ਼ਾਗਿਰਦ ਦਾ ਮਤਲਬ ਹੁੰਦਾ ਕੁਇਟ ਕਰਕੇ ਕੰਪਲੀਟ ਸਰੈਂਡਰ ਕਰ ਦੇਣਾ ਜੀ, ਕਿਸੇ ਇੱਕ ਸ਼ਖਸ ਅੱਗੇ ਆਪਣੀ ਸੋਚ ਨੂੰ ਰੱਖ ਦੇਣਾ, ਉਹਨਾਂ ਦੀ ਜੇਬ 'ਚ ਪਾ ਦੇਣਾ, ਨਾ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਚੱਲੇ ਤੇ ਤੁਸੀਂ ਫੇਲ ਆ। ਜਦੋਂ ਚਾਹਣ, ਜੋ ਚਾਹਣ ਉਹੀ ਬੋਲਣਾ। ਇੱਕ ਖਾਸ ਤਰ੍ਹਾਂ ਦੀ ਇਹ ਇੱਕ ਗੱਲ ਹੈ ਕਿ ਤਦੇ ਉਹਨਾਂ ਨੇ ਕਿਹਾ, ਮਾਲਕਾਂ ਨੇ, ਕਿ ਬਾਬੇ ਵਾਰਿਸ ਸ਼ਾਹ ਨੇ ਸ਼ਾਇਦ ਲਿਖਿਆ ਕਿ ਬਾਜ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦੇ। ਵਾਹ। ਮੁਰਸ਼ਿਦ ਹੁੰਦਾ ਜਿਹੜਾ ਹਨੇਰੇ 'ਚੋਂ ਕੱਢਦਾ, ਰਸਤਾ ਵਿਖਾਉਂਦਾ। ਬਾਜ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦੇ ਤੇ ਦੁੱਧਾਂ ਬਾਜ ਨਹੀਂ ਰਿੱਝਦੀ ਖੀਰ ਜੀ। ਸਾਡੇ ਆਮ ਪੰਜਾਬ 'ਚ ਕਹਿੰਦੇ ਆ, ਸ਼ਾਹ ਬਿਨਾ ਪਤ ਨਹੀਂ, ਗੁਰੂ ਬਿਨਾ ਗਤ ਨਹੀਂ। ਸੋ ਬੇਗੁਰਾ ਜਿਹੜਾ ਉਹ ਬਸੁਰਾ ਹੋਏਗਾ ਤੇ ਉਹ 'ਚ ਹੰਕਾਰ ਵੀ ਬੜਾ ਹੋਏਗਾ। ਤੇ ਉਹ ਜਦੋਂ ਬੋਲੇਗਾ, ਮੇਰੇ ਨਾਲ ਕੋਈ 10 ਮਿੰਟ ਬਿਠਾ ਲਓ ਕਿਸੇ ਗਵਈਏ ਨੂੰ, ਮੈਂ ਉਹਦੇ ਨਾਲ ਗੱਲਬਾਤ ਕਰੂੰਗਾ,
ਮੈਂ ਤੁਹਾਨੂੰ ਦੱਸ ਦੂੰਗਾ ਕੇਸ ਅੱਛਾ ਜੀ, ਕਿਸ range ਗਾਉਣਾ ਦਾ- ਨਹੀਂ ਅਜੇ। ਗਾਉਣਾ ਗੁਣਾ ਅੱਛਾ ਜੀ, ਠੀਕ ਆ। ਗੁਫ਼ਤਗੂ ਤੋਂ ਦੱਸ ਦੂੰਗਾ ਕਿ ਇਸ ਰੇਂਜ ਦਾ ਇਹ ਸਿੰਗਰ ਆ ਅੱਛਾ ਜੀ ਔਰ ਇਹ ਗੁਰੂ ਵਾਲਾ ਜਾਂ ਬੇਗੁਰਾ ਆ। ਜੀ, ਜਿੱਦਾਂ ਤੁਸੀਂ ਕਹਿੰਦੇ ਕਿ ਪਤਾ ਲੱਗ ਜਾਂਦਾ ਸੁਰ ਲੈ ਤਾਲ ਤੁਹਾਡੀ ਬੋਲ ਬਾਣੀ ਤੋਂ? ਸਲਾਮਤ ਅਲੀ ਖਾਨ ਸਾਹਿਬ ਨੇ ਇੱਕ ਖਿਆਲ ਗਾਇਆ, ਜੀ मनवा सुर से प्यार करिए, बेसुरे की संगत से डरिए, बेगुर की संगत से डरिए। ਵਾਹ ਤਦੇ ਤਾਂ ਅਰਦਾਸ ਵਿੱਚ ਆਉਂਦਾ ਕਿ ਸੋ ਜਨ ਮੇਲ ਜਿਨ੍ਹਾਂ ਨੇ ਮਿਲਿਆ ਤੇਰਾ ਨਾਮ ਚੇਤਾਵੇ। ਤੇਰਾ ਨਾਮ ਚੇਤਾ। ਵਾਹ ਸੋ ਬੇਗੁਰਾ ਬੰਦਾ ਜਦੋਂ ਬੋਲੇਗਾ ਭੈੜਾ ਹੀ ਬੋਲੇਗਾ, ਗੁਰੂ ਵਾਲਾ ਜਦੋਂ ਬੋਲੇਗਾ ਉਹ ਲਗਾਮ ਹੁੰਦੀ ਹੈ ਨਾ, ਖਸਮ ਹੁੰਦੀ ਹੈ। ਜੀ ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ, ਰਲੀਆਂ ਸੋ ਜੋ ਮੂਲ ਨਾ ਸੰਗੀਆਂ ਨੇ। ਇੱਕ ਪਾਕ ਪੀਆ ਦੀ ਸੇਜ ਮਾਨਣ, ਇੱਕ ਮੁਰਸ਼ਿਦ ਬਿਨਾ ਸਿਰਾਂ ਤੋਂ ਨੰਗੀਆਂ ਨੇ। ਵਾਹ ਜੀ ਵਾਹ। ਸੋ ਇਸ ਕਰਕੇ ਬਾ ਅਦਬ ਲੋਕੀ ਕਹਿੰਦੇ ਆ, ਬਾ ਅਦਬ ਉਹੀ ਹੋਏਗਾ ਜਿਹੜਾ ਗੁਰੂ ਵਾਲਾ। ਜੀ ਬਾ ਅਦਬ ਬਾ ਨਸੀਬ, ਬੇਅਦਬ ਬਦ ਨਸੀਬ। ਵਾਹ ਸੋ ਇਹ ਘਰਾਣੇ ਆ ਕਰਾਣੇ। ਹਾਂ ਜਿਹੜੇ ਘਰਾਣਿਆਂ 'ਚ ਜਿਨ੍ਹਾਂ ਨੇ ਸ਼ਾਗਿਰਦੀ ਕੀਤੀ ਆ, ਉਹ ਫਿਰ ਜਦੋਂ ਨਿਕਲੇ ਪੂਰੀ ਦੁਨੀਆ ਨੂੰ ਪਤਾ ਲੱਗਾ ਕਿ ਪੱਠਾ ਉੱਠਿਆ ਬਈ ਮੇਰ ਦੀ ਹੁੰਦਾ। ਅੱਛਾ ਵਾਹ ਜੀ ਵਾਹ। ਤੇ ਜਿੱਦਾਂ ਤੁਸੀਂ ਦੱਸਿਆ ਕਿ ਜਦੋਂ ਸੌਰ ਲੈ ਤਾਲ ਸ਼ਾਹਕੋਟ ਦਾ ਮੇਰਦਾਨ ਸੀ, ਜੀ ਮੇਰਦੀਨ ਹਾਂ, ਸੀ ਜੀ ਸ਼ਾਹਕੋਟ ਦੇ ਮੇਰੇ ਪੂਰੇ ਉਸਤਾਦ ਸ਼ਾਹਕੋਟੀ, ਜੀ ਜੀ। ਗਵਈਆਂ ਦੇ ਉਸਤਾਦ ਹੋਏ, ਜੀ ਬਿਲਕੁਲ। ਮੇਰੇ ਉਸਤਾਦ ਜੀ ਸ਼ਾਹਕੋਟੀ ਸਾਹਿਬ, ਉਸਤਾਦ ਜਨਾਬ ਪੂਰਨ ਸ਼ਾਹਕੋਟੀ, ਜਿਨ੍ਹਾਂ ਨੇ ਸਾਨੂੰ ਗੁੰਗਿਆਂ ਨੂੰ ਬੋਲਣ ਲਾਤਾ। ਜੀ ਤੇ ਚਲੋ ਉਸਤਾਦਾਂ ਦੀ ਗੱਲ ਚੱਲੀ ਆ, ਕਿੱਦਾਂ ਦਾ ਹੁਣ ਤੱਕ ਪ੍ਰਭਾਵ ਜਾਂ ਕਿੱਦਾਂ ਮਿਲਣੀ ਹੋਈ ਉਹਨਾਂ ਦੇ ਨਾਲ? ਬਸ ਮੈਂ ਯਮਲਾ ਜੀ ਨੂੰ ਸੁਣਦਾ ਸੀ। ਅੱਛਾ ਜੀ ਮੈਨੂੰ ਯਮਲਾ ਜੀ ਤੋਂ ਇਲਾਵਾ ਕੋਈ ਸਿੰਗਰ ਮੈਂ ਰੂਹ ਲੈ ਲੈਂਦਾ ਸੀ ਕੰਨਾਂ 'ਚ। ਅੱਛਾ ਜੀ ਮਤਲਬ ਸਾਰੇ ਹੁਣ ਤਾਂ ਮੈਂ ਸਭ ਦਾ ਸਤਿਕਾਰ ਕਰਦਾ, ਜੀ ਲੇਕਿਨ ਯਮਲਾ ਜੀ ਤੋਂ ਇਲਾਵਾ ਕੋਈ ਰਿਸੈਪਟਿਵ ਹੀ ਨਹੀਂ ਸੀ ਮੈਂ ਕਿ ਕੋਈ ਮੇਰੇ ਕੰਨਾਂ 'ਚ ਇਹ ਟੀਨੇਜਰ ਜਦੋਂ ਸੀਗੇ, ਜਦੋਂ ਹੋਸ਼ ਨਹੀਂ ਸੀ, ਹਾਂਜੀ। ਜਦੋਂ ਹੋਸ਼ ਮਾੜੀ ਜੀ ਆਈ, ਜਦੋਂ ਉਹ ਗਾਉਂਦੇ ਸੀ ਨਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ, ਵਾਹ। ਨੀਜਾਂ ਲਾਲਾ ਵੇਂਦੀ ਦੁਨੀਆ ਸਾਰੀ ਹੈ। ਜਦੋਂ ਗਾਉਂਦੇ ਸੀ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ, ਸਖੀਆ ਨਾਮ ਸਾਈਂ ਦਾ ਬੋਲ। ਜੀ ਓਏ ਨਾ ਕਰ ਨੀਂਦ ਪਿਆਰੀ ਇੰਨੀ, ਇਸ ਨੇ ਕੰਮ ਨਹੀਂ ਆਉਣਾ, ਇੱਕ ਦਿਨ ਤੂੰ ਐਸਾ ਸੋਣਾ ਤੇ ਤੈਨੂੰ ਕਿਸੇ ਵੀ ਨਹੀਂ ਜਗਾਉਣਾ। ਵਾਹ ਵਾਹ ਜੀ ਵਾਹ। ਇਸ ਮਿੱਟੀ ਨੇ ਫਿਰ ਨਹੀਂ ਸੁਣਨੇ, ਵੱਜਣ ਕੰਨਾਂ ਵਿੱਚ ਢੋਲ, ਸਖੀਆ ਨਾਮ ਸਾਈਂ। ਉਹ ਗਵਈਏ ਸੀ। ਉਹਨਾਂ ਨੂੰ ਸੁਣਦੇ ਸੁਣਦੇ ਫਿਰ ਮੈਂ ਰੇਡੀਓ ਤੇ ਇੱਕ ਦਿਨ ਸੁਣਿਆ, ਮੇਰੇ ਉਸਤਾਦ ਜੀ ਗਾ ਰਹੇ ਸੀ, ਡੂੰਘੇ ਪੈਂਡੇ ਥਲਾਂ ਵਾਲੇ ਮੁੱਕਦੇ ਨਹੀਂ, ਸਾਹ ਮੁੱਕ ਚੱਲੇ ਆ ਪੈਂਡੇ ਨਹੀਂ, ਪੈਂਦੇ ਨੇ। ਵਾਹ ਜੀ ਵਾਹ। ਵਿਖੜੇ ਪੈਂਡੇ ਰਾਮਾਂ ਵਾਲੀਆਂ ਇਸ਼ਕ ਦੇ। ਇਸ਼ਕ ਆਸ਼ਿਕ ਗਾ ਰਿਹਾ ਸੀ, ਸਿੰਗਰ ਨਹੀਂ, ਆਸ਼ਿਕ ਕੋਈ ਗਾ ਰਿਹਾ ਸੀ। मेरे उस्ताद जी इश्क ना वाबस्ता है, कहते हुए हैं इश्क नाम के बुजुर्ग है दोस्त, हम फकीर भी उसी सिलसिले के हैं, वाह जी। उस घराने दे बंदे से। जी सो इश्क तो बिना नमाज भी नहीं, पाठ भी नहीं, फर्ज तो असी अदा कर सकते हैं कि 5 नमाज़ां पढ़नियां जां कोई पाठ पूजा कर ली, लेकिन आशकां दी 24 घंटे जो बाबा बुल्ले शाह कहते बुलिया जो दम गाफल सो दम काफर। गाफल मीन्स जो फालतू एवं ਉਹਦੇ 'ਚ ਹੀ ਨਗਾਤਾ, ਹਰ ਵਕਤ ਵਿਜੀਲੈਂਟ ਰਹਿਣਾ, ਜੋ ਦਮ ਗਾਫਲ ਸੋ ਦਮ ਕਾਫਰ। ਵਾਹ। ਉਹ ਫਿਰ ਕਈਆਂ ਨੇ ਕਿਹਾ ਕਿ ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ, ਮੁਸਲਮਾਨਾਂ ਦਾ ਲਹਿੰਦੇ, ਆਸ਼ਕਾਂ ਦਾ ਰੱਬ ਚਾਰੇ ਪਾਸੇ, ਉਹ ਸਜਦੇ ਕਰਦੇ ਰਹਿੰਦੇ। ਵਾਹ ਜੀ ਵਾਹ। ਸ਼ਾਹਕੋਟੀ ਸਾਹਿਬ ਸੁਰ ਦੇ ਔਰ ਰੱਬ ਦੇ ਆਸ਼ਿਕ ਸੀ, ਸਹੀ ਗਈ। ਉਹ ਫਿਰ ਜਦੋਂ ਆਸ਼ਿਕ ਗਾਉਂਦਾ ਤੇ ਅਹਲੀ ਦਿਲ ਲੋਕਾਂ ਤੇ ਅਸਰ ਕਰਦਾ, ਸਿੱਧਾ ਰੂਹ ਤੇ। ਉਹ ਰੂਹ ਉਦਾਂ ਦੀ ਹੋਣੀ ਚਾਹੀਦੀ ਹੈ, ਵਾਹ ਜੀ ਵਾਹ। ਨਹੀਂ ਤੇ ਜੇ ਰੂਹ ਨਾ ਹੋਵੇ, ਉਹ ਕਹਿੰਦਾ ਕੀ ਆ ਕਰਨ ਦੇ। ਜਦੋਂ ਰੂਹ ਉਦਾਂ ਦੀ ਹੁੰਦੀ ਫਿਰ ਲੱਗਦਾ ਕਿ ਸੁਰ ਮੰਡਲ ਬੋਲ ਪਿਆ। ਜੀ ਫਿਰ ਮੇਰੇ ਉਸਤਾਦ ਜੀ ਨੂੰ ਮੈਂ ਸੁਣਿਆ, ਫਿਰ ਮੈਂ ਉਹਨਾਂ ਨੂੰ ਵੀ ਬਰਦਾਸ਼ਤ ਪਹਿਲਾਂ ਕਿਸੇ ਨੂੰ ਕਰਦਾ ਨਹੀਂ ਸੀ। ਫਿਰ ਮੈਂ ਉਸਤਾਦ ਜੀ ਨੂੰ ਮੈਂ ਕਿਹਾ ਯਾਰ ਕਿਆ ਆਵਾਜ਼ ਹੈ। ਫਿਰ ਇੱਕ ਦਰਗਾਹ 'ਤੇ ਉਹ ਆਏ ਹੋਏ ਸਾਡੇ ਜਲੰਧਰ ਬਸਤੀ ਦਾਨਿਸ਼ਮੰਦ, ਉੱਥੇ ਕੋਈ ਦਰਗਾਹ ਸੀ, ਉੱਥੇ ਮੇਲਾ ਸੀ। ਜੀ ਅਸੀਂ ਖੇਸੀਆਂ ਦੀਆਂ ਬੁੱਕਲਾਂ ਜਿਹੀਆਂ ਮਾਰ ਕੇ ਪਿੰਡੋਂ ਅਸੀਂ ਵੀ ਆ ਗਏ। ਫਿਰ ਅਨਾਉਂਸਮੈਂਟ ਹੋਈ ਉੱਥੇ, ਕਹਿੰਦੇ ਐਸਾ ਗਵਈਆ ਆ ਰਿਹਾ ਜਿਹਨੇ ਦੱਸਿਆ ਕਿ ਸੁਰ ਹੁੰਦਾ ਕੀ ਹੈ। ਅਸੀਂ ਵੇਟ ਕਰਨ ਲੱਗ ਪਏ, ਹੋਰ ਵੀ ਕਈ ਲੋਕ ਆਏ।
ਫਿਰ ਉਸਤਾਦ ਜੀ ਨੇ ਗਾਇਆ ਦਮਾ ਦਮ ਮਸਤ ਕਲੰਦਰ। ਅੱਛਾ ਜੀ। ਉਹ ਜਿਹੜਾ ਮੇਰਾ ਸਟਾਈਲ ਨਹੀਂ ਸੀ ਬਣ ਗਿਆ, ਜੀ। ਜਦੋਂ ਪਟੇ ਜਿਹੇ ਹੁੰਦੇ ਸੀ ਜੀ। ਮੇਰੇ, ਥਿੱਕ ਤੇ ਲੰਬੇ, ਤੇ ਉਹ ਜਿਹੜਾ ਸੀ ਐਦਾਂ ਕਰਦਾ ਸੀ, ਉਹ ਉਹਨਾਂ ਨੇ ਕੀਤੇ ਹੱਕ ਅੱਛਾ ਜੀ। ਹੱਕ ਹੱਕ ਦਮਾ ਦਮ ਮਸਤ ਕਲੰਦਰ। ਵਾਹ ਜੀ। ਫਿਰ ਉਸ ਦਿਨ ਤੋਂ ਬਾਅਦ ਮੈਂ ਕਿਹਾ ਮੈਂ ਹੁਣ ਜਾਣਾ ਜੋਗੀ ਦੇ ਨਾਲ, ਕੰਨੀ ਮੁੰਦਰਾਂ ਪਾ ਕੇ। ਫਿਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਆ ਗਈਆਂ। ਵਾਹ ਜੀ। ਇੱਦਾਂ ਕੰਮ ਬਣ ਜਾਂਦਾ। ਕੰਮ ਬਣ ਜਾਂਦਾ, ਬਿਲਕੁਲ। ਇਹ ਤਾਂ ਖੁਸ਼ਕਿਸਮਤੀ ਵੀ ਆ ਵੀ ਜੇ ਉਸਤਾਦ ਮਿਲ ਜਾਣ ਤੇ ਰਾਹ ਜਿਹੜਾ ਆ ਸਖੱਲਾ ਹੋ ਜਾਂਦਾ। ਹਾਂ ਪੱਕਾ। ਸੋਹਣੀ ਜਦੋਂ ਡੁੱਬੀ ਆ ਨਾ ਕੱਚੇ ਘੜੇ ਤੇ, ਹਾਂਜੀ। ਉਹ ਕਹਿੰਦੀ ਵੀ ਕੱਚਾ ਗੁਰੂ ਨਾ ਫੜਿਓ ਲੋਕੋ। ਵਾਹ ਜੀ ਵਾਹ। ਸੋਹਣੀ ਡੁੱਬਣ ਲੱਗੀ ਰਾਸਤੇ 'ਚ ਡੁੱਬੂਗੇ। ਜੇ ਮੈਂ ਕੱਚਾ ਗੁਰੂ ਨਾ ਫੜਦੀ ਤੇ ਨਾ ਇਹ ਦੁੱਖੜੇ ਸਹਿੰਦੀ। ਬਿਲਕੁਲ। ਤੇ ਇਦਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਇਹ ਜਦੋਂ ਉਸਤਾਦਾਂ ਦੀ ਗੱਲ ਕਰਦੀ, ਉਹਦੇ ਲਈ ਸਰੈਂਡਰ ਵੀ ਕਰਨਾ ਪੈਂਦਾ। ਬਹੁਤਿਆਂ ਨੂੰ ਗੁਰੂ ਵੀ ਮਿਲ ਜਾਂਦਾ, ਪਰ ਜਿਹੜੀ ਸਰੈਂਡਰ ਆ ਉਹ ਹੁੰਦਾ ਨਹੀਂ। ਸਰੈਂਡਰ ਨਹੀਂ, ਕੰਪਲੀਟ ਸਰੈਂਡਰ। ਵਾਹ ਜੀ ਵਾਹ। ਕੰਪਲੀਟ ਸਰੈਂਡਰ ਜਿਹੜਾ ਆ ਉਹ ਨਹੀਂ ਕਰ ਪਾਉਂਦੇ। ਮੇਰੇ ਉਸਤਾਦ ਜੀ ਨੇ ਇੱਕ ਦਿਨ ਕਹਿਤਾ ਕਿ ਜਦੋਂ ਬਹੁਤ ਉਹਨਾਂ ਨੂੰ ਲੱਗਾ ਕਿ ਹੁਣ ਇਹਨੂੰ ਅਵੇਅਰਨੈਸ ਆ ਗਈ ਆ, ਸ਼ਊਰ ਆ ਗਿਆ, ਸਮਝ ਆ ਗਈ ਆ ਸੁਰ ਦੀ, ਜੀ, ਕਹਿਣ ਲੱਗੇ ਬੇਟਾ ਦੇਖ ਕਿੱਡਾ ਅੱਛਾ ਪਰਵੇਜ਼ ਮਹਿੰਦੀ ਗਾ ਰਿਹਾ। ਗਾ ਮਹਿੰਦੀ ਹਸਨ ਸੀ ਰਿਹਾ। ਅੱਛਾ ਠੀਕ ਹੈ ਜੀ। ਉਹਨਾਂ ਨੇ ਕਿਹਾ ਆਪੇ ਹੁਣ ਜੇ ਕੱਚਾ ਹੋਇਆ, ਅਜੇ ਪੱਕਣ ਵਾਲਾ ਹੋਇਆ, ਤੇ ਇਹਨੇ ਕਹਿਣਾ ਗੁਰੂ ਜੀ ਤੁਹਾਨੂੰ ਪਤਾ ਨਹੀਂ ਲੱਗਾ, ਇਹ ਤਾਂ ਮਹਿੰਦੀ ਹਸਨ ਗਾ ਰਿਹਾ ਜੀ। ਤੇ ਕਹਿਣ ਲੱਗੇ ਪਰਵੇਜ਼ ਮਹਿੰਦੀ ਬੜਾ ਅੱਛਾ ਬੇਟੇ ਗਾ ਰਿਹਾ। ਮੈਂ ਕਿਹਾ ਜੀ ਮੈਨੂੰ ਪਰਵੇਜ਼ ਮਹਿੰਦੀ ਸੁਣਨ ਲੱਗ ਪਿਆ। ਮੈਂ ਕਿਹਾ ਹਾਂਜੀ ਗੁਰੂ ਜੀ, ਪਰਵੇਜ਼ ਮਹਿੰਦੀ ਵਰਗਾ ਨਹੀਂ ਕੋਈ ਹੋ ਸਕਦਾ। ਫਿਰ ਉਹਨਾਂ ਨੇ ਕਿਹਾ ਤੈਨੂੰ ਪਤਾ ਕੌਣ ਗਾ ਰਿਹਾ? ਮੈਂ ਕਿਹਾ ਮੈਨੂੰ ਨਹੀਂ ਪਤਾ। ਵਾਹ ਜੀ ਵਾਹ। ਸ਼ਾਬਾਸ਼। ਕਹਿੰਦੇ ਇਹੋ ਹੀ ਦੇਖਣਾ ਸੀ। ਤੈਨੂੰ ਪਤਾ ਆ ਲੇਕਿਨ ਤੂੰ ਗੁਰੂ ਦੀ ਹਾਜ਼ਰੀ 'ਚ ਬਾਹਲਾ ਅਕਲਮੰਦ ਨਹੀਂ ਬਣਿਆ। ਫਿਰ ਇਦਾਂ ਦੇ ਕਈ ਇਮਤਿਹਾਨ ਲੈਂਦੇ ਸੀ। ਫਿਰ ਰੱਬ ਵੀ ਉਸਤਾਦਾਂ ਦੇ ਇਮਤਿਹਾਨਾਂ 'ਚੋਂ ਰੱਬ ਵੀ ਕਿਰਪਾ ਕਰੇ ਤਾਂ ਪਾਰ ਉਤਰ ਸਕਦਾ। ਕਈ ਤਾਂ ਛੱਡ ਗਿਆ ਚੇਲੇ। ਇੰਨਾ ਜਦੋਂ ਵੀ ਕਹਿੰਦੇ ਸਰੈਂਡਰ ਦਾ ਕਰ ਸਕਦੇ, ਕੰਪਲੀਟਲੀ ਸਰੈਂਡਰ ਔਖਾ। ਮੈਨੂੰ ਮਾਪੇ, ਭੈਣ ਭਾਈ ਜੀ, ਹੋਰ ਜਿਹੜੇ ਮੁੰਡੇ ਖੁੰਡੇ ਇਸ਼ਕ ਕਰਦੇ ਆ ਦੂਸਰਾ ਤੀਸਰਾ, ਆਪਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ। ਆਪਣੇ ਵਾਲ ਜਿੱਧਰ ਵੱਧਦੇ ਵਧੀ ਜਾਣ। ਦਾੜਾ ਜਦੋਂ ਆਏ ਦਾੜੀ ਮੈਂ ਕਟਾਉਂਦਾ ਹੀ ਨਹੀਂ ਸੀ, ਬਸ ਨੈਚੁਰਲ ਜਿਹਾ ਤੁਰੇ ਜਾਣਾ, ਬਸ ਆਪਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ। ਫਿਰ ਆਪਾਂ ਪਹਿਲੀ ਵਾਰੀ ਜਦੋਂ ਕੈਨੇਡਾ ਗਏ, ਉਹ ਕਹਿੰਦੇ ਇਹ ਕਿੱਥੋਂ ਜੋਗੀ ਜੇ ਫੜ ਲਿਆ। ਅੱਛਾ ਠੀਕ ਹੈ। ਉਹ ਲੋਕੀ ਟਿਕਟਾਂ ਹੀ ਨਹੀਂ ਖਰੀਦਣੀਆਂ ਇਹਦਾ ਦੇਖ ਕੇ। ਉਹ ਇਹਦੇ ਡੈਂਟਿੰਗ ਪੇਂਟਿੰਗ ਕਰਾਓ ਕਿਤੇ ਲਿਜਾ ਕੇ। ਅੱਛਾ ਜੀ। ਉਹ ਮੈਨੂੰ ਅਜੇ ਤੱਕ ਯਾਦ ਹੈ। ਟੋਰਾਂਟੋ ਫਿਰ ਮੇਰੇ ਦੋਸਤ ਜਸਬੀਰ ਸਿੰਘ ਚੀਮਾ, ਅੱਛਾ ਜੀ, ਉਹ ਮੈਨੂੰ ਲਗਿਆ ਤੇ ਮੈਨੂੰ ਵੈਸੇ ਬਹੁਤ ਤਕਲੀਫ ਹੋਈ। ਮੈਂ ਕਿਹਾ ਯਾਰ ਨਾ ਦੇ ਸਾਈਡ ਇਫੈਕਟ ਬੜੇ ਆ। ਮੈਂ ਗੁੰਮ ਹੀ ਠੀਕ ਸੀ। ਅੱਜ ਦੇਖੋ ਮੈਨੂੰ ਇਹਨਾਂ ਨੇ ਬੱਕਰੇ ਵਾਂਗੂ ਢਾ ਲਿਆ ਤੇ ਕੈਂਚੀ ਫੇਰੀ ਜਾਂਦੇ। ਮੈਨੂੰ ਜਿੱਦਾਂ ਦਾ ਉਹ ਲੋਕੀ ਦੇਖਣਾ ਚਾਹੁੰਦੇ ਆ ਜੀ, ਡੈਂਟਿੰਗ ਪੇਂਟਿੰਗ ਜੀ ਕਰਕੇ। ਕਹਿੰਦੇ ਹੁਣ ਛੱਡੋ, ਲੈਂਡਸ ਡਾਊਨ ਥੀਏਟਰ ਸੀ, ਮੈਨੂੰ ਅਜੇ ਯਾਦ ਹੈ। ਅੱਛਾ ਜੀ ਠੀਕ ਹੈ। ਵਾਹ ਜੀ ਵਾਹ। ਤੇ ਇਦਾਂ ਮੈਂ ਵੀ ਲੱਗ ਪਿਆ, ਦੁਨੀਆਦਾਰੀ ਆ ਗਈ। ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਦੁਨੀਆ ਦਾ ਕਿੱਦਾਂ ਡੀਲ ਕਰਨਾ, ਇੰਨਾ ਗੁੰਮ ਹੋ ਗਿਆ ਸੀ। ਫਿਰ ਦੁਨੀਆ ਨਾਲ ਜਦੋਂ ਡੀਲ ਕੀਤਾ, ਦੁਨੀਆ ਤੁਹਾਨੂੰ ਪਤਾ ਹੀ ਆ ਕਿੰਨਾ ਸ਼ੈਤਾਨੀਅਤ ਵੀ ਆ, ਦੂਸਰਾ ਵੀ ਆ। ਫਿਰ ਆਪਾਂ ਵੀ ਚੁਸਤ ਹੋ ਗਏ। ਵਾਹ ਜੀ ਵਾਹ। ਅੱਜ ਤਾਂ ਤੁਸੀਂ ਦੱਸਿਆ ਕਿ ਚੁਸਤ ਹੋ ਗਏ, ਪਰ ਸ਼ਾਇਦ ਇਹ ਵੀ ਹੈਗਾ ਕਿ ਜਦੋਂ ਤੁਸੀਂ ਕੰਪਲੀਟ ਸਰੈਂਡਰ ਕਰਦੇ ਵੀ ਹੁੰਦੇ ਆ, ਜਿੱਦਾਂ ਇੱਕ ਚੱਲਦੀ ਵੀ ਗੱਲ ਹੁੰਦੀ ਆ ਵੀ ਇੱਕ ਪਾਸੇ ਗੋਡ ਹੈ, ਇੱਕ ਪਾਸੇ ਸੈਟਨ ਆ। ਸੈਟਨ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਵੀ ਇਹ ਬੰਦਾ ਜਿਹੜਾ ਆ ਕੰਪਲੀਟਲੀ ਸਰੈਂਡਰ ਕਰ ਰਿਹਾ, ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਵਾਲੇ ਪਾਸੇ ਲਿਆਈਏ। ਹਾਂ, ਸ਼ੈਤਾਨ ਆ ਜਿਹੜਾ, ਇਬਲੀਸ ਹੈ ਜਿਹੜਾ ਜੀ, ਉਹ ਆਪਣੀ ਉਹ ਡਿਊਟੀ ਦਾ ਬੜਾ ਪੱਕਾ ਜੀ, ਜ਼ਿਆਦਾ ਦੂਜੇ ਨਾਲੋਂ। ਤੇ ਉਹ ਕੋਸ਼ਿਸ਼ ਤਾਂ ਕਰਦਾ ਆ। ਤਦੇ ਮੈਂ ਕਿਹਾ ਸੀ ਗੁਰੂ ਕਿਰਪਾ ਨਾਲ ਉਹੋ ਹੀ ਇੱਜ਼ਤਾਂ ਰੱਖੇ, ਰੱਬ ਕਿਸੇ ਨੂੰ ਇਮਤਿਹਾਨ 'ਚ ਨਾ ਪਾਵੇ। ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਾਸ ਹੋ ਗਿਆ, ਬਸ ਇਸ਼ਕ ਹੋ ਗਿਆ ਸੀ। ਤੇ ਆਸ਼ਿਕਾਂ ਨੂੰ ਕੁਛ ਗੁਸਤਾਖੀਆਂ ਵੀ ਰੱਬ ਮਾਫ ਕਰਦਾ। ਇਸ਼ਕ ਦੀ ਇੰਤਹਾ ਸੀ। ਆਪਾਂ ਨੂੰ ਉਸਤਾਦ ਜੀ ਤੋਂ ਬਿਨਾਂ ਕੋਈ ਚੰਗਾ ਨਹੀਂ ਲੱਗਦਾ। ਜੀ, ਲੋਕੀ ਇਹ ਕਹਿਣ ਲੱਗ ਪਏ ਸੀ ਉਹ ਬੁੱਲੇ ਸ਼ਾਹ ਫਿਰਦਾ ਤਾਂ ਪਿੱਛੇ ਆ ਬੁੱਲੇ ਸ਼ਾਹ ਫਿਰਦਾ ਆਪਣੇ ਮੁਰਸ਼ਿਦ ਦੇ, ਤੇ ਅੱਗੇ ਸਾਈਂ ਆਇਤ ਹੈ ਉਹ ਸ਼ਾਹਕੋਟੀ ਸਾਹਿਬ ਹੈ। ਵਾਹ ਜੀ ਵਾਹ। ਹਾਂ, ਇਹ ਕਹਿਣ ਲੱਗ ਪਏ ਸੀ ਲੋਕ। ਹਾਲਾਂਕਿ ਮੇਰੇ ਉਸਤਾਦ ਜੀ ਇਨਾਇਤ ਸਾਈਂ ਹੋ ਸਕਦੇ, ਮੈਂ ਤਾਂ ਬੁੱਲੇ ਸ਼ਾਹ ਕਿੱਥੋਂ, ਗੁਨਾਹਾਂ ਦਾ ਗੱਡਾ। ਲੇਕਿਨ ਲੋਕੀ ਕਹਿਣ ਲੱਗ ਪਏ ਸੀ ਇਸ ਤਰ੍ਹਾਂ ਦਾ। ਜੀ, ਕੋਈ ਹੀਰ ਰਾਂਝਾ ਫਿਲਮ ਬਣਾ ਰਿਹਾ ਸੀ,
ਕਹਿੰਦੇ ਰਾਂਝਾ ਬਣਿਆ ਬਣਾਇਆ, ਚਲੋ ਹੀਰ ਰਾਂਝਾ ਸ਼ੁਰੂ ਕਰੀਏ। ਜੀ ਉਹ ਕੰਪਲੀਟ ਤਾਂ ਨਹੀਂ ਹੋਈ, ਤੇ ਫਿਰ ਇੱਕ ਕ੍ਰਾਈਸਟ ਤੇ ਬਣ ਰਹੀਆਂ ਸੀ ਸੀਰੀਜ਼। ਜੀ ਪਤਾ ਨਹੀਂ ਕੀ ਦੇਖਿਆ, ਗੋਰੇ ਆਏ ਸੀ ਤੇ ਸਾਡੇ ਪਿੰਡ, ਕਹਿੰਦੇ ਇਹਨੂੰ ਕ੍ਰਾਈਸਟ ਦਾ ਰੋਲ ਦੇਣਾ। ਅੱਛਾ ਜੀ। ਆਪਾਂ ਭੱਜ ਗਏ, ਆਪਾਂ ਨੂੰ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ। ਤੇ ਫਿਰ ਬਸ ਚੱਲਦਾ ਰਿਹਾ ਜੀ। ਤੇ ਜਿੱਦਾਂ ਕਿਹਾ ਕਿ ਬਹੁਤ ਸਾਰੇ ਤੁਸੀਂ ਅੱਗੇ ਅੱਗੇ ਜਿਹੜਾ ਵੱਧਦੇ ਰਹੇ। ਹਾਂਜੀ। ਲਤਾ ਮੰਗੇਸ਼ਕਰ ਜੀ ਹੁਣੇ ਵੀ ਇੱਕ ਮੈਨੂੰ ਸੁਣਨ ਚ ਮਿਲਿਆ ਸੀ ਵੀ ਉਹਨਾਂ ਨੇ ਤੁਹਾਨੂੰ ਬੁਲਾਇਆ ਆਪਣੇ ਜਨਮ ਦਿਨ ਤੇ। ਇਹ ਸ਼ਾਇਦ ਬਹੁਤ ਵੱਡੀ, ਕਿਉਂਕਿ ਬਹੁਤ ਆਲਾ ਦਰਜੇ ਦੀ ਉਹਨਾਂ ਦੀ ਗਾਇਕੀ ਰਹੀ ਆ। ਮੈਂ ਕਿਹਾ ਜੀ ਸਾਰੇ ਅਵਾਰਡ ਇੱਕ ਬੰਨੇ ਤੇ ਹਾਂਜੀ, ਤੇ ਸੁਰਾਂ ਦੀ ਦੇਵੀ ਜੇ ਯਾਦ ਕਰ ਲੈ ਜੀ ਉਹ ਜ਼ਰੂਰ ਵਾਕਿਆ ਸਾਡੇ ਦਰਸ਼ਕਾਂ ਨਾਲ ਸਾਂਝਾ ਉਹ ਕਰੋ। ਵਾਕਿਆ ਇਹ ਹੈ ਕਿ ਲਤਾ ਜੀ ਇੱਕੋ ਹੀ ਫਲੈਟ 'ਚ ਰਹੇ ਸਾਰੀ ਜ਼ਿੰਦਗੀ, ਤੇ ਵਾਈਟ ਤੁਸੀਂ ਦੇਖਿਆ ਵਾਈਟ ਸਾੜੀ ਹੁੰਦੀ ਹੈ। ਸਿਰ ਢਕਿਆ ਹੁੰਦਾ ਸੀ ਜੀ। ਸਾਦਗੀ ਦੀ ਮੂਰਤ ਸੀ, ਤਦੇ ਹੀ ਉਹ ਸੁਰਾਂ ਦੀ ਦੇਵੀ ਬਣੀ ਨਾ। ਤਿਆਗੀ ਸੀਗੇ ਬਿਲਕੁਲ। ਉਹ ਪਬਲਿਕਲੀ ਬੜਾ ਤਾਮਝਾਮ ਵਾਲਾ ਇਦਾਂ ਨਹੀਂ ਸੀ ਕੋਈ ਜਨਮ ਦਿਨ ਮਨਾਉਂਦਾ। ਉਹ ਵੀ ਕੰਪਲੀਟ ਸਰੈਂਡਰ ਸੀ। ਹਾਂਜੀ, ਉਹ ਤਾਂ ਐਂਡ ਹੈ ਜੀ। ਜੀ ਜਦੋਂ ਉਹਨਾਂ ਦਾ ਨਾਮ ਆਵੇ ਕਿਸੇ ਹੋਰ ਦਾ ਨਹੀਂ ਆਉਂਦਾ। ਜੀ ਬਿਲਕੁਲ। ਜਿੱਦਾਂ ਇੱਕ ਤਾਜ ਮਹਿਲ ਹੈ ਨਾ ਸਾਡੇ ਕੋਲ, ਇੱਦਾਂ ਇੱਕੋ ਹੀ ਲਤਾ ਹੈ। ਜੀ। ਉਹਨਾਂ ਨੇ ਬੱਚਿਆਂ ਨੇ ਸੋਚਿਆ ਜਾਂ ਭੈਣਾਂ ਭਰਾਵਾਂ ਨੇ ਕਿ ਇਹਨਾਂ ਦਾ ਪਬਲਿਕਲੀ ਜਨਮ ਦਿਨ ਮਨਾਇਆ ਜਾਏ। ਫਿਰ ਲਤਾ ਜੀ ਦਾ ਜਨਮ ਦਿਨ ਹੋਵੇ, ਪੂਰੀ ਫਿਲਮ ਇੰਡਸਟਰੀ ਨੇ ਆਉਣਾ ਸੀ। ਜੀ। ਉਹ ਸਟੇਡੀਅਮ 'ਚ ਸੀਗਾ, ਬਹੁਤ ਵੱਡਾ ਸਟੇਡੀਅਮ ਸੀ, 50-60 ਹਜ਼ਾਰ ਲੋਕ ਹੋਣੇ ਉਹਨਾਂ ਸਮਿਆਂ 'ਚ। ਫਿਰ ਸਲਾਹ ਹੋਈ ਕਿ ਕਿਹਨੂੰ ਬੁਲਾਉਣਾ ਹੈ ਗਾਉਣ ਲਈ। ਉੱਥੇ ਫਿਲਮ ਇੰਡਸਟਰੀ ਤੇ ਸਾਰੀ ਸੀਗੀ, ਮੈਂ ਤਾਂ ਫਿਲਮ ਇੰਡਸਟਰੀ 'ਚ ਨਹੀਂ ਸੀ। ਤੇ ਮੈਨੂੰ ਫੋਨ ਆਇਆ ਉਹਨਾਂ ਦੇ ਭਤੀਜੇ ਦਾ, ਆਦਿਨਾਥ ਮੰਗੇਸ਼ਕਰ ਸਾਹਿਬ ਦਾ। ਜੀ। ਫਿਰ ਮੈਂ ਵੀ ਉਹਨਾਂ ਨੇ ਵੀ ਗੱਲ ਕੀਤੀ। ਉਹਨਾਂ ਨੂੰ ਦੀਦੀ ਜੀ ਕਹਿੰਦੇ ਸੀ, ਲਤਾ ਦੀਦੀ ਸਭ ਲੋਕ। ਜੀ। ਬੜੀ ਵੱਡੀ ਗੱਲ ਹੈ, ਸ਼ੋਅ ਬਿਜ਼ਨਸ ਸ਼ੋਅ ਕੇ ਲੋਕੀ ਭੈਣ ਜੀ ਕਹਿਣ, ਬਿਲਕੁਲ ਬਹੁਤ ਵੱਡੀ ਗੱਲ। ਇਹ ਉਹਨਾਂ ਨੇ ਕਹਾਇਆ ਵੱਡਿਆਂ ਤੋਂ। ਤੇ ਫਿਰ ਉਹਨਾਂ ਨੇ ਕਿਹਾ ਕਿ ਦੱਸਿਆ, ਫਿਰ ਮੈਂ ਗਿਆ, ਹਾਜ਼ਰ ਹੋਇਆ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਦਾ ਗਾਇਆ ਹੋਇਆ ਗੀਤ ਕੋਈ ਗਾਓਗੇ ਤਾਂ ਅੱਛਾ ਲੱਗੇਗਾ। ਅੱਛਾ ਜੀ। ਫਿਰ ਉਹ ਯਾਰਾ ਸਿਲੀ ਸਿਲੀ ਰਾਤ में बिरहा का जलना, ਇਹ ਮੈਂ ਗਾਇਆ। ਵੈਸੇ ਮੈਂ ਉਹ ਗਾਉਣਾ ਚਾਹੁੰਦਾ ਸੀ, ਮੁਹੱਬਤ ਕੀ ਝੂਠੀ ਕਹਾਣੀ ਫਿਰ ਹੋਏ, ਬੜੀ ਚੋਟ ਖਾਈ ਜਵਾਨੀ ਫਿਰ। ਜਵਾਨੀ ਫਿਰ, ਵਾਹ ਜੀ ਵਾਹ। ਇਹ ਜਦੋਂ ਫਿਲਮ ਦੇਖਣ ਗਿਆ ਨਾ, ਮੁਗਲੇ ਆਜ਼ਮ ਮੈਂ, ਸਾਡੇ ਜਲੰਧਰ ਸੰਤ ਸਿਨੇਮਾ ਸੀਗਾ। ਜੀ। ਜਦੋਂ ਇਦਾਂ ਉਹਨੇ ਕਿਹਾ ਨਾ, ਮੁਹੱਬਤ ਕੀ ਝੂਠੀ, ਉਹਦੇ ਕੜੀਆਂ ਲੱਗੀਆਂ ਸੀ ਮਧੂਬਾਲਾ ਦੇ, ਮੈਨੂੰ ਗਸ਼ ਪੈ ਗਈ। ਅੱਛਾ ਜੀ। ਹਾਂ, ਮੈਂ ਲਾਊਡ ਰੋਣ ਲੱਗ। ਹਾਂ, ਉਦੋਂ ਸਿਨੇਮਾ ਬੜਾ ਹਕੀਕਤ ਲੱਗਦਾ ਹੈ। ਠੀਕ ਹੈ, ਸਾਨੂੰ ਪਤਾ ਤਸਵੀਰ ਐਂਟਰਟੇਨਮੈਂਟ ਦਾ ਸਾਧਨ ਹੀ ਉਹ ਸੀ। ਹਾਂ, ਤੇ ਉਹ ਫਿਰ ਗਾਣਾ ਲੜਿਆ ਹੋਇਆ ਸੀ ਉਦੋਂ ਦਾ। ਤੇ ਮੈਂ ਕਿਹਾ ਆਹ ਗਾਣਾ ਗਾਉਣਾ ਹੈ, ਕਿ ਉਹ ਕਹਿੰਦੇ ਨਹੀਂ ਆਹ ਗਾਓ, ਇਹ ਤੁਹਾਡੇ ਮੂੰਹ ਫੱਬੇਗਾ। ਫਿਰ ਬੜਾ ਪਿਆਰ ਮਿਲਿਆ। ਇਸ ਤਰ੍ਹਾਂ ਦਲੀਪ ਕੁਮਾਰ ਸਾਹਿਬ ਵੀ ਅੱਛਾ ਜੀ। ਐਕਟਿੰਗ, ਉਹਨਾਂ ਨੇ ਵੀ ਆਪਣੇ ਜਨਮ ਦਿਨ ਤੇ ਬੁਲਾਇਆ। ਅੱਛਾ ਜੀ। ਪਈਆਂ ਸਾਰੀਆਂ ਵੀਡੀਓ ਦੇਖੋ YouTube ਤੇ, ਦਲੀਪ ਜੀ। ਕੁਮਾਰ ਸਾਹਿਬ ਦਾ ਜਨਮ ਦਿਨ ਵੀ ਦੇਖਿਓ। ਉੱਥੇ ਲਤਾ ਜੀ ਵੀ ਬੈਠੇ ਆ, ਜੀ। A to Z ਆਰਟਿਸਟ ਬੈਠੇ ਆ। ਅੱਧੇ ਘੰਟੇ ਲਈ ਗਾਉਣਾ ਸੀ, 5.5 ਘੰਟੇ ਗਾਇਆ ਜੀ। ਵਾਹ ਜੀ ਵਾਹ। ਪਹਿਲਾਂ ਮੈਂ ਅਰਬੀ ਦਾ ਫਾਰਸੀ ਦਾ ਕਲਾਮ ਗਾਇਆ, ਪਰਸ਼ੀਅਨ। ਅੱਛਾ ਜੀ। ਫਿਰ ਉਰਦੂ ਗਾਇਆ, ਫਿਰ ਪੰਜਾਬੀ। ਹੰਸਰਾਜ ਹੰਸ ਦਾ ਮਤਲਬ ਫੁੱਲ ਪੈਕੇਜ। ਠੀਕ ਹੈ ਜੀ। ਹੁਣ ਬ੍ਰਿਸਬੇਨ ਮੈਂ ਆਇਆ ਹਾਂਜੀ। ਤੇ ਦੇਖ ਲਓ 10-11 ਸਾਲ ਤੋਂ ਮੈਂ ਸ਼ੋਅ ਨਹੀਂ ਸੀ ਕਰ ਰਿਹਾ। ਤੇ ਪਿੱਛੇ ਮੈਂ ਜਿਵੇਂ ਉੱਥੇ ਅਰਜ਼ ਕੀਤੀ ਕਿ ਕੁਵੈਤ ਸ਼ੋਅ ਅਨਾਉਂਸ ਹੋਇਆ ਸੀ, ਮੈਂ ਕਿਹਾ ਯਾਰ ਗੈਪ ਜਿਹਾ ਪੈ ਗਿਆ, ਚਲ ਛੱਡੋ ਪਰੇ, ਹੁਣ ਕਾਹਦੇ ਲਈ ਐਵੇਂ ਰੁਮਾਲੀ ਟੰਗਤੀ ਤਾਂ ਟੰਗਤੀ। ਬ੍ਰਿਸਬੇਨ ਡਿੰਪਲ ਜੀ ਐਡਾ ਪਿਆਰਾ ਬੱਚਾ, ਉਹ ਇਸ਼ਕ ਕਰਦਾ ਮੈਨੂੰ, ਉਹਨੇ ਵਪਾਰ ਨਹੀਂ ਕੀਤਾ। ਕਹਿੰਦਾ ਜੀ ਮੈਨੂੰ ਤੁਹਾਡੇ ਤੋਂ ਵੱਡਾ ਕੋਈ ਲੱਗਦਾ ਨਹੀਂ। ਉਹ ਮੈਂ ਕਿਹਾ ਜਦੋਂ ਕਿਤੇ ਆਇਆ ਫਿਰਨ ਤੋਂ, ਮੈਂ ਤੂੰ ਘਰ 'ਚ ਬੇਟਾ ਗਾਣੇ ਗੁਣੇ 2-4 ਸੁਣ ਲਈ ਮੇਰੇ। ਕਹਿੰਦਾ ਨਹੀਂ ਸ਼ੋਅ ਹੀ ਕਰਾਉਣਾ। ਮੈਂ ਕਿਹਾ ਤੈਨੂੰ ਘਾਟਾ ਘੁੱਟਾ ਨਾ ਪੈ ਜਾਏ। ਕਹਿੰਦਾ ਜੀ ਵੀ ਇਹ ਤੁਹਾਨੂੰ ਕੀ ਲੈਣਾ, ਤੁਸੀਂ ਕੀ ਲੈਣਾ ਇਸ ਗੱਲ ਤੋਂ। ਖੈਰ ਮੈਂ ਆਇਆ, ਇੰਨੇ ਲੋਕ ਦੇਖ ਕੇ ਮੈਂ ਹੈਰਾਨ ਰਹਿ ਗਿਆ ਹਾਲ ਵਿੱਚ ਪੂਰਾ। ਜਦੋਂ ਦੇਖਿਆ ਮੈਂ ਕਿਹਾ ਮੇਰੇ ਵਾਲੀ ਵੀ ਜਗਾਓ ਦੀਵੇ ਜਿਹਾ। ਭਰਾਵੋ ਭੈਣੋ, ਲਾਈਟ ਉਹ ਜਿਹੜੇ ਟਟੈਣੇ ਜਿਹਾ ਜਗਦੇ ਹੁੰਦੇ ਅੱਜ ਕੱਲ ਨਵੇਂ ਮੁੰਡਿਆਂ ਦੇ, ਬਿਲਕੁਲ ਮੋਬਾਈਲ ਦੀ ਲਾਈਟ, ਉਹ ਜਦੋਂ ਜਗੇ ਤੇ ਮੈਨੂੰ ਹੌਸਲਾ ਵੱਧ ਗਿਆ ਜੀ। ਫਿਰ ਹੰਸਰਾਜ ਹੰਸ ਤੇ ਇੰਨੀ ਕਿਰਪਾ ਬਾਬਾ ਜੀ ਦੀ ਕਿ ਤੁਸੀਂ ਰਾਗ ਸੁਣਨੇ ਰਾਗ ਸੁਣ ਲਓ, ਗਜ਼ਲ ਸੁਣਨੀ ਗਜ਼ਲ ਸੁਣ ਲਓ, ਬਾਲੀਵੁੱਡ ਸੁਣਨਾ ਬਾਲੀਵੁੱਡ ਸੁਣ ਲਓ। ਉਦੋਂ ਦੇਖ ਲਓ ਅੰਗਰੇਜ਼ੀ ਗਾਣਾ ਵੀ ਗਾ ਜੀ। ਬਿਲਕੁਲ। ਆ ਨੱਚਣ ਟੱਪਣ ਵਾਲੇ ਗਾਣੇ ਵੀ ਗਾਏ। ਕੋਕੇ ਸੁਣ ਲਓ ਤੇ ਭਾਵੇਂ ਹੋਕੇ ਦਬਾ ਲਓ।
ਤੇ ਸੋ ਹੰਸਰਾਜ ਹੰਸ ਦਾ ਮਤਲਬ ਹੈ ਫੁੱਲ ਪੈਕੇਜ, ਜੀ ਫੁੱਲ ਵਰਸੇਟਾਈਲ। ਵਰਸੇਟੈਲਿਟੀ ਕਿਸੇ ਕਿਸੇ ਨੂੰ ਨਸੀਬ ਹੁੰਦੀ। ਮੇਰੇ ਸਤਿਗੁਰ ਨੂੰ ਮੇਰੇ ਤੇ ਗਰੀਬ ਤੇ ਤਰਸ ਆ ਗਿਆ। ਵਰਨਾ ਇੱਕ ਟਾਈਪ ਦੇ ਗਾਣੇ ਗਾਉਣ ਵਾਲਾ ਗਾਏਗਾ ਬੰਦਾ, ਜੀ। ਜਾਂ ਵਿਆਹਾਂ ਸ਼ਾਦੀਆਂ ਦੇ ਨੱਚਣ ਟੱਪਣ ਵਾਲੇ, ਜਾਂ ਕਲਾਸੀਕਲ ਵਾਲੇ, ਤੇ ਜਾਂ ਫਿਰ ਕੋਈ ਗਜ਼ਲ ਗਾਇਕ ਹੋਏ। ਇਸੇ ਤਰੀਕੇ ਨਾਲ categorically ਤੇ ਇਸ ਤਰ੍ਹਾਂ। ਬਿਲਕੁਲ ਇਦਾਂ ਹੀ ਆ। ਤਾਂ ਆਪਣੇ ਭਰਾ ਨੂੰ ਜਿੱਥੇ ਮਰਜ਼ੀ ਬਿਠਾਓ, ਭਾਵੇਂ ਗਾਣੇ ਦੀ 올림픽 ਚ ਭੇਜ ਦਿਓ। ਮੈਂ ਜੀ। ਪੰਜਾਬੀਆਂ ਨੂੰ ਲੈਟਰ, ਨਹੀਂ ਇਸ ਚੀਜ਼ ਦਾ ਤਾਂ ਮੈਂ ਵੀ ਗਵਾਹ ਆ। ਮੈਂ ਕਿਹਾ ਜੀ ਇਹ ਮੇਰੇ ਉਸਤਾਦਾਂ ਦਾ ਕਰਮ, ਜੀ ਜਿਹੜੇ ਮੇਰੇ ਉਸਤਾਦ ਸ਼ਾਹ ਕੋਟੀ ਸਾਹਿਬ ਨੇ ਕਿਹਾ, ਬੇਟਾ ਜਿੱਥੇ ਨੁਸਰਤ ਸਾਹਿਬ ਮਿਲਣ, ਜਿੱਥੇ ਉਸਤਾਦ ਸਲਾਮਤ ਅਲੀ ਖਾਂ ਮਿਲਣ, ਜਿੱਥੇ ਗੁਲਾਮ ਅਲੀ ਸਾਹਿਬ ਗਜ਼ਲ ਵਾਲੇ ਮਿਲਣ, ਲਤਾ ਜੀ ਮਿਲਣ, ਜਗਜੀਤ ਸਾਹਿਬ ਮਿਲਣ, ਜੋੜਿਆਂ 'ਚ ਬਹਿ ਜਾ ਕਰ ਤੇ ਜੋੜੇ ਸਾਫ਼ ਕਰਨ ਲੱਗ ਪਿਆ ਕਰ। ਇਹ ਫਿਰ ਜੋੜੇ ਸਾਫ਼ ਕਰਕੇ ਤੇ ਉਹਨਾਂ ਦੇ ਚਰਨ ਘੁੱਟ ਕੇ ਮੈਨੂੰ ਮਿਲਿਆ ਇਹ ਸਾਰਾ ਕੁਝ। ਤੇ ਮੈਂ ਤੇ ਕਹਿੰਦਾ ਕਿ ਇਹ ਨਾ ਹੋਵੇ ਦੁਕਾਨਾਂ ਬੰਦ ਹੋ ਜਾਣ, ਲੈ ਲਓ ਜਿਹੜੇ ਲੈ ਸਕਦੇ ਆ। ਜੀ ਥੈਂਕਸ ਟੂ ਬਾਊ ਜੀ ਪ੍ਰੋਡਕਸ਼ਨ ਤੇ ਇਹ ਧੰਨਵਾਦ ਕਰਦੇ ਆ ਅਸੀਂ। ਬੱਚਾ ਹੀ ਆ, ਬੇਟੇ ਵਾਂਗ ਮੇਰੇ। ਜੀ ਉਹ ਇਸ਼ਕ ਝੀਲ ਕਰਵਾ ਗਿਆ ਸ਼ੋਅ, ਮੇਰਾ ਵੀ ਹੌਸਲਾ ਵੱਧ ਗਿਆ ਉਸ ਦਿਨ ਦਾ। ਜੀ ਆਈ ਹੋਪ ਕਿ ਲੋਕਾਂ ਦੀ ਕਸੌਟੀ ਤੇ ਪੂਰਾ ਉਤਰਿਆ ਹੋਵਾਂਗਾ। ਮੈਨੂੰ ਨਹੀਂ ਪਤਾ, ਹੋ ਸਕਦਾ ਮੈਨੂੰ ਰਿਆਤੀ ਪਾਸ ਕਰ ਦੇ। ਇਸ ਬੈਂਡ ਦੇ ਲੋਕ ਬੜੇ ਚੰਗੇ ਲੱਗੇ ਮੈਨੂੰ, ਐਡਾ ਪਿਆਰੇ ਲੋਕ, ਹਰ ਗੱਲ ਤੇ ਤਾੜੀ ਮਾਰ ਰਹੇ ਸੀ। ਉਹਨਾਂ ਦੀਆਂ ਫਰਮਾਇਸ਼ਾਂ ਜੇ ਮੈਂ 50% ਗਾ ਸਕਿਆ 50% ਲੈਂਦੀ। ਹੁਣ ਇੱਥੇ ਆਇਆ, ਮੈਂ ਉਹਨਾਂ ਨੂੰ ਕਿਹਾ ਹੀਰ ਰਹਿ ਗਈ, ਕਿੱਥੇ ਕੱਟੇਗਾ ਰਾਤ। ਡਾਇਰੈਕਟਰ ਸਾਹਿਬ ਤੁਹਾਡੇ ਉਹ ਕਹਿ ਰਹੇ ਸੀ ਹੁਣੇ ਕਿ ਕਿੱਥੇ ਕੱਟੇਗਾ ਰਾਤ, ਟੁੱਟਿਆ ਤਾਰਾ। ਮੈਨੂੰ ਲੱਗਾ ਯਾਰ ਇੰਨਾ ਕੁਛ ਗਾ ਛੱਡਿਆ। ਸੋ ਇਸ ਕਰਕੇ ਅਜੇ ਰਹਿ ਗਿਆ 50%। ਕਿਤੇ ਕਸਰਾਂ ਕੱਢਾਂਗੇ, ਕਸਾਂ ਜ਼ਰੂਰ ਕੱਢਾਂਗੇ। ਤੇ ਧੰਨਵਾਦ ਅਸੀਂ ਵਧਾਤਾ ਬ੍ਰਿਸਬੈਨ ਨੇ। ਜੀ ਔਰ ਮੇਰਾ ਪੁਨਰ ਜਨਮ ਹੀ ਹੋਇਆ ਇੱਕ ਕਿਸਮ ਦਾ। ਮੇਰੇ ਬੇਟੇ ਦਾ ਨਵਰਾਜ ਜੀ ਦਾ ਬੜਾ ਵਸੀ ਲੰਬਾ ਮੈਸੇਜ ਆਇਆ। ਜੀ ਹੀ ਇਜ਼ ਵੈਰੀ ਇਮੋਸ਼ਨਲ। ਔਰ ਯੁਵਰਾਜ ਜੀ ਦਾ ਕਿ ਦੇਖੋ ਤੁਸੀਂ ਐਵੇਂ ਹੀ ਕਹਿੰਦੇ ਛੱਡਤਾ ਕੰਮ, ਕਿੱਡਾ ਲੋਕਾਂ ਨੇ ਪਿਆਰ ਦਿੱਤਾ। ਸੋ ਤੇ 10-11 ਸਾਲ ਬਾਅਦ ਲਾਇਆ ਤੁਸੀਂ show? ਹਾਂਜੀ 10-11 ਸਾਲ ਬਾਅਦ। ਬਹੁਤ ਲੰਬਾ ਸਮਾਂ ਸੀ। ਗਾਣਾ ਕੋਈ ਯਾਦ ਹੀ ਨਹੀਂ ਸੀ ਰਹਿ ਗਿਆ, ਹੋਰ ਹੀ ਗਾਣੇ ਯਾਦ ਕਰ ਲਏ ਸੀ ਜਿਹੜੇ। ਬਿਲਕੁਲ। ਤੇ ਡਿੰਪਲ ਜੀ ਦਾ ਧੰਨਵਾਦ ਆ ਖਾਸ ਤੌਰ ਤੇ, ਐਡਾ ਵੱਡਾ ਸ਼ੋਅ ਕੀਤਾ ਤੇ ਅਸੀਂ ਵੀ ਉਸ ਚੀਜ਼ ਦਾ ਗਵਾਹ ਬਣੇ ਆ ਵੀ ਲੋਕ ਇੰਜੋਏ ਕਰ ਰਹੇ ਸੀ ਉਸ ਵੇਲੇ। ਕਿਸੇ ਨੇ ਵੀ ਇਦਾਂ ਨਹੀਂ ਤਾਂ ਕਈ ਵਾਰੀ ਕੀ ਹੁੰਦਾ ਇਧਰੋਂ ਉਧਰੋਂ ਉੱਠ ਕੇ ਉਧਰਲੀ ਸੀਟ ਤੇ ਘੁੰਮ ਜਾਂਦਾ ਕੋਈ ਬੰਦਾ। ਆਮ ਤੌਰ ਤੇ 2 ਘੰਟੇ ਹੁੰਦੇ, 3 ਘੰਟੇ ਗਾਇਆ। ਪਰ ਇਹ ਵੀ ਮੈਨੂੰ ਯਾਦ ਆ ਬਸ ਤੁਹਾਨੂੰ ਪ੍ਰਬੰਧਕਾਂ ਨੇ ਆ ਕੇ ਕਿਹਾ ਵੀ ਉਧਰ ਸਾਨੂੰ ਹੁਣ ਟਾਈਮ ਦੀ ਪਾਬੰਦੀ ਆ। ਹਾਂਜੀ। ਪਰ ਤੁਹਾਡੇ ਵੱਲੋਂ ਅਜੇ ਕੋਈ ਨਾ ਨਹੀਂ ਸੀ ਤੇ ਲੋਕਾਂ ਇੱਕ ਇਹ ਵੀ ਗੱਲ ਵਧੀਆ ਲੱਗੀ ਕਿ ਅਸੀਂ ਕਹਿੰਦੇ ਆ ਕਿ ਸਾਡੇ ਵਿਰਸੇ ਦੇ ਨਾਲ ਸਾਡੀ ਸਾਂਝ ਨਹੀਂ ਪੈਂਦੀ। ਜਿੱਦਾਂ ਤੁਸੀਂ ਸਟਾਰਟਿੰਗ ਕੀਤੀ, ਚਾਹੇ ਉਹ ਸੂਫੀਆਨਾ ਤੋਂ ਕੀਤੀ, ਫਿਰ ਤੁਸੀਂ ਗਜ਼ਲ, ਫਿਰ ਕਵਾਲੀ, ਨਾਲੇ ਤੁਸੀਂ ਸਰਜੀਤ ਪਾਤਰ ਹੁਣਾਂ ਨੂੰ ਵੀ ਇੰਟਰੋਡਿਊਸ ਕੀਤਾ। ਸ਼ਿਵ ਕੁਮਾਰ ਬਟਾਲ ਵੀ ਹੁਣਾਂ ਨੂੰ ਸਾਡੇ ਨਾਲ ਇੰਟਰੋਡਿਊਸ ਕੀਤਾ। ਪ੍ਰੀਤਮ ਸਾਹਿਬਾ ਰਹਿ ਗਿਆ ਜੀ, ਅਜੇ ਸੁਲਤਾਨ ਬਾਹੁਲ ਜੀ ਰਹਿ ਗਿਆ ਜੀ। ਮੈਂ ਡਾਕਟਰ ਜਗਤਾਰ ਨੂੰ ਵੀ ਗਾਉਣਾ ਸੀ, ਪ੍ਰੋਫੈਸਰ ਮੋਹਨ ਸੋਹ ਨੂੰ ਗਾਉਣਾ ਸੀ। ਪਰ ਸਾਡੇ ਜਿਹੜੇ ਪ੍ਰੋਗਰਾਮ ਹੈ ਫਿਰ ਇਦਾਂ 3-4 ਦਿਨ ਹੋਣੇ ਚਾਹੀਦੇ ਆ ਨਾ, ਵੀ ਤੇ ਇੱਕ ਦਿਨ ਆ ਚੱਲੇ ਇੱਕ ਦਿਨ ਆ ਚੱਲੇ, ਸੈਗਮੈਂਟਸ ਜਿਹੜੇ ਹੋਣੇ ਚਾਹੀਦੇ। ਦੇਖ ਲਓ ਤੁਹਾਡੇ ਇਹ ਕਿਰਪਾ ਤਾਂ ਹੈਗੀ ਹੈ ਨਾ। ਜੀ ਬਿਲਕੁਲ। ਵਰਨਾ ਮੈਂ ਕੋਕੇ ਗਾ ਕੇ ਢੋਲ ਵਜਾ ਕੇ ਨੱਚ ਨੁੱਚ ਕੇ ਜਾ ਸਕਦਾ। ਪਰ ਇਹ ਵੀ ਇੱਕ ਤੁਸੀਂ ਮਿਊਜ਼ਿਕ ਦਾ ਵੀ ਈਜ਼ੀ ਫॉर ਮੀ। ਜੀ, ਜਿਹੜੇ ਸੰਗੀਤਕਾਰ ਸੀ ਉਹਨਾਂ ਦਾ ਕੰਮ ਵੀ ਈਜ਼ੀ ਰੱਖਿਆ ਤੁਸੀਂ, ਉਹਨਾਂ ਨੂੰ ਤਾਂ ਸਲੋ ਹੀ ਰੱਖਿਆ। ਇਹ ਸੰਗੀਤਕਾਰ ਜਿਹੜੇ ਆ ਉਹ ਬਹੁਤ ਅੱਛੇ ਸੀ ਮਿਊਜ਼ੀਸ਼ੀਅਨ ਜੀ, ਲੇਕਿਨ ਉਹ ਗਵਈਆ ਕਾਹਦਾ ਜਿਹਦੇ ਸਾਜ਼ ਹੀ ਸੁਣਨ, ਹੋਰ ਕੋਈ ਸੁਣੇ ਨਾ। ਮੈਂ ਜ਼ਰਾ ਲਗਾਮ ਪਾ ਕੇ ਰੱਖਦਾ। ਨਹੀਂ ਇਦਾਂ ਹੀ ਹੋਈ ਆ। ਤੇ ਇਹ ਜਿਹਨੂੰ ਕੰਮ ਨਹੀਂ ਆਉਂਦਾ ਜੀ ਉਹਦੇ ਤੇ ਹੈਵੀ ਹੋਏਗਾ ਆਰਕੈਸਟਰਾ। ਹਾਂ, ਜਿਹਨੂੰ ਕੰਮ ਆਉਂਦਾ ਟੈਕਨੀਕਲੀ ਪਿੱਛੇ ਉਸ ਖੜੇ ਹੁੰਦੇ ਮਾਲਕ, ਤੇ ਉਹ ਕਿਰਪਾ ਤਾਂ ਉਹਨਾਂ ਦੀ ਹੈ। ਮੈਂ ਕਹਾਂ ਮੈਂ ਆ ਕਰਤਾ ਤਾਂ ਫਿਰ ਤੋਂ ਦੁਬਾਰਾ ਪਤਾ ਨਹੀਂ ਅੱਗੇ ਕਿਹੜਾ ਲਫ਼ਜ਼ ਬੋਲਿਆ ਗਿਆ ਜਿਹੜਾ 10-11 ਸਾਲ ਇੱਕ ਸੁਪਨੇ ਦੀ ਤਰ੍ਹਾਂ ਕਿਹੜੀ ਦੁਨੀਆ 'ਚ ਚਲੇ ਗਏ ਸੀ, ਜਿਸ ਦੁਨੀਆ ਵਿੱਚ ਸਵਾ ਬਦਨਾਮੀ ਤੋਂ, ਸਵਾ ਗਾਲੀ ਗਲੋਚ ਤੋਂ, ਸਵਾ ਉਹਦੇ ਤੋਂ ਪਰੇਸ਼ਾਨੀ ਤੋਂ ਕੁਝ ਹੈ ਹੀ ਨਹੀਂ ਜੀ। ਤੇ ਇਸੇ ਕਰਕੇ ਮੇਰੀ ਵੀ ਕੋਸ਼ਿਸ਼ ਇਹੀ ਰਹੀ ਆ ਵੀ ਉਧਰਲੇ ਪਾਸੇ ਨੂੰ ਨਾ ਹੀ ਆਈਏ। ਮੈਂ ਥੋੜ੍ਹੀਆਂ ਸਕੂਨ ਵਾਲੀਆਂ ਗੱਲਾਂ ਚੀਜ਼ਾਂ ਚਾਹੁੰਦਾ ਸੀ। ਉਸਤਾਦ ਨੁਸਰਤ ਸਾਹਿਬ ਹੁਣਾਂ ਦਾ ਤੁਸੀਂ ਜ਼ਿਕਰ ਕੀਤਾ ਜੀ, ਕੱਚੇ ਧਾਗੇ। ਜਦੋਂ ਤੁਹਾਡਾ ਨਾਂ ਆਉਂਦਾ ਕੱਚੇ ਧਾਗੇ ਫਿਲਮ, ਮੈਨੂੰ ਲੱਗਦਾ ਵੀ ਹੋਰ ਕਿਸੇ ਚੀਜ਼ ਕਰਕੇ ਇੰਨੀ ਮਕਬੂਲ ਨਹੀਂ ਹੈਗੀ ਜਿੰਨੀਆਂ ਉਸਤਾਦ ਜੀ ਦੇ ਮਿਊਜ਼ਿਕ ਕਰਕੇ ਤੇ ਤੁਹਾਡੀ ਗਾਇਕੀ ਕਰਕੇ ਮਸ਼ਹੂਰ ਆ ਜੀ। ਉਹ ਤਜਰਬਾ ਕਿੱਦਾਂ ਦਾ ਰਿਹਾ ਬਾਲੀਵੁੱਡ ਦੇ ਵਿੱਚ ਐਂਟਰੀ, ਤੇ ਇੱਕ ਐਂਟਰੀ ਵੀ ਕਾਹਦੀ ਧਮਾਕੇਦਾਰ ਐਂਟਰੀ? ਬਹੁਤ ਅੱਛਾ ਸੀਗਾ ਜੀ ਇਹ ਤਜਰਬਾ। ਐਕਚੁਅਲੀ ਨੁਸਰਤ ਖਾਨ ਸਾਹਿਬ ਨੂੰ ਮੈਂ ਉਹ ਪਹਿਲੀ ਗੱਲ ਤੇ ਉਹ ਮਿਊਜ਼ਿਕ ਦਾ ਪੈਗੰਬਰ ਕਹਿ ਲਓ। ਵਾਹ।
ਇੰਨਾ ਸਦੀ 'ਚ ਇੰਨਾ ਵੱਡਾ ਔਰ ਇੰਨੀ ਥੋੜੇ ਸਮੇਂ ਵਿੱਚ ਥੋੜੀ ਉਮਰ 'ਚ ਇੰਨਾ ਵੱਡਾ ਕੰਮ ਕਰ ਗਿਆ, ਇੰਨਾ ਜ਼ਿਆਦਾ ਕੰਮ ਕਰ ਗਿਆ ਉਹ ਕਿ ਛੱਡਿਆ ਹੀ ਛੱਡਿਆ ਜ਼ਬਰਦਸਤ। ਤੇ ਹੁਣ ਰਹਿ ਗਈ ਗੱਲ ਕਿ ਉਹ ਕਿਵੇਂ ਮਿਲੇ। ਇੰਗਲੈਂਡ ਦੇ ਵਿੱਚ ਹਰ ਸਾਲ ਉੱਥੇ ਦੇ ਓਰੀਐਂਟਲ ਸਟਾਰ ਤੇ ਕੁਝ ਹੋਰ ਲੋਕ ਮਿਲ ਕੇ, ਅਯੂਬ ਸਾਹਿਬ ਉਹਨਾਂ ਦਾ ਨਾਮ, ਉਹ ਕਰਾਉਂਦੇ ਸੀ ਏਸ਼ੀਅਨ ਸੌਂਗ ਕੰਟੈਸਟ। ਅੱਛਾ ਜੀ, ਜਿਹੜਾ ਰਿਐਲਿਟੀ ਸ਼ੋਅ ਨੇ, ਰਿਐਲਿਟੀ ਸ਼ੋਅ ਜੀ, ਉਹ ਜਿਹੜਾ ਲਾਈਵ ਕਰਦੇ ਸੀ, ਉਹਦੇ ਵਿੱਚ ਆਪਣੇ ਪੰਜਾਬੀ, ਇੱਧਰਲਾ ਪੰਜਾਬ ਉੱਧਰਲਾ ਪੰਜਾਬ ਜੀ, ਯਾਨੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਸਿੰਗਰ ਗਾਉਂਦੇ ਸੀ ਤੇ ਜੱਜਿਸ ਵੀ ਦੋਨਾਂ ਮੁਲਕਾਂ ਤੋਂ ਆਉਂਦੇ ਸੀ। ਤੇ ਮੈਨੂੰ ਇੰਡੀਆ ਵੱਲੋਂ ਬੁਲਾਇਆ ਗਿਆ। ਇੱਕ ਦੀਪਤੀ ਨਵਲ ਐਕਟਰੈਸ ਸੀ, ਉਹ ਆਏ ਸੀ। ਇੱਕ ਮੂਵੀ ਮੈਗਜ਼ੀਨ ਆਉਂਦਾ ਸੀ ਫਿਲਮਾਂ ਦਾ, ਬਾਬਨਸ ਮੈਂ। ਤੇ ਜਦੋਂ ਮੈਂ ਹਾਲ 'ਚ ਐਂਟਰ ਹੋਇਆ ਫਾਈਲ ਜੀ ਲੈ ਕੇ ਜੱਜ ਵਾਲੀ, ਤੇ ਮੈਂ ਕਿਹਾ ਜੀ ਪਾਕਿਸਤਾਨੋਂ ਕਿਹੜੇ ਜੱਜ? ਕਹਿੰਦੇ ਜੀ ਆਓ ਵੇਖੋ ਸਾਹਮਣੇ ਤੁਰੇ ਹੁੰਦੇ। ਅੱਛਾ, ਤੇ ਮੈਨੂੰ ਲੱਗਾ ਸੁਰ ਦਾ ਪਹਾੜ ਤੁਰਿਆ ਰਿਹਾ, ਨੁਸਰਤ ਫਤਿਹ ਅਲੀ। ਵਾਹ ਜੀ ਵਾਹ। ਮੈਂ ਕਿਹਾ ਮਹਾਰਾਜ ਸਲਾਮ ਅਲੈਕਮ, ਤੁਸੀਂ ਜੱਜ ਹੋ ਤੇ ਅਸੀਂ ਹੁਣ ਫਿਰ ਮਿਊਜ਼ਿਕ ਦੇ ਮੁਜਰਮ ਵੀ ਆ ਗਏ। ਉਦੋਂ ਤੋਂ ਫਿਰ ਯਾਰੀ ਪੈ ਗਈ। ਬਹੁਤ ਪਿਆਰ ਕਰਦੇ ਸਾਨੂੰ। ਉਹਨਾਂ ਨੇ ਫਿਰ ਜਦੋਂ ਬੰਬੇ ਆਏ ਬਾਲੀਵੁੱਡ 'ਚ, ਦੇਖ ਲਓ ਕਿੱਡੇ ਕਿੱਡੇ ਸਿੰਗਰ ਨੇ ਬਾਲੀਵੁੱਡ 'ਚ, ਲੇਕਿਨ ਉਹਨਾਂ ਕਿਹਾ ਵੀ ਹੰਸਰਾਜ ਕਿੱਥੇ ਹੈ? ਹੰਸ ਕਹਿੰਦੇ ਹੰਸਰਾਜ ਕਿੱਥੇ? ਸਾਈਂ ਜੀ ਵੀ ਮੈਨੂੰ ਇੱਦਾਂ ਬੁਲਾਉਂਦੇ, ਉਹ ਵੀ ਇੱਦਾਂ ਜੀ। ਤੇ ਫਿਰ ਪਿੰਡੋਂ ਬੁਲਾ ਕੇ ਵੇਖੋ ਸਾਨੂੰ ਬਾਲੀਵੁੱਡ ਪਹੁੰਚਾਤਾ ਸਾਡੇ। ਫਿਰ ਉਸ ਤੋਂ ਬਾਅਦ ਫਿਲਮਾਂ 'ਚ ਬਹੁਤ ਗਾਇਆ ਮੈਂ। A.R. ਰਹਿਮਾਨ ਸਾਹਿਬ ਨਾਲ ਗਾਇਆ, ਨਾਇਕ ਫਿਲਮ ਆਈ ਜੀ, ਇੰਗਲਿਸ਼ ਇੱਕ ਫਿਲਮ ਅਮਰੀਕਨ ਫਿਲਮ ਹੈ ਵਾਇਸਰਾਇਜ਼ ਹਾਊਸ, ਉਹਦੇ 'ਚ ਗਾਇਆ। ਫਿਰ ਜੋੜੀ ਨੰਬਰ 1 'ਚ ਕੋਈ ਹੋਰ ਮਿਊਜ਼ਿਕ ਡਾਇਰੈਕਟਰ ਸੀ, ਰਵੀ ਸਾਹਿਬ ਨਾਲ ਗਾਇਆ, ਜਿਨ੍ਹਾਂ ਨੇ ਕਿੰਨੇ ਹਿੱਟ ਬਹੁਤ। ਹਾਂਜੀ ਜੀ, ਖਯਾਮ ਸਾਹਿਬ ਨਾਲ ਗਾਇਆ ਜੀ, ਲక్ష్ਮੀਕਾਂਤ ਪਿਆਰੇ ਲਾਲ ਜੀ ਨਾਲ ਗਾਇਆ। ਵਾਹ ਜੀ ਵਾਹ। ਆਨੰਦ ਰਾਜ ਆਨੰਦ, ਯਾਨੀ ਪ੍ਰੋਫਾਈਲ। ਹੁਣ ਇਹ ਇੱਥੇ ਇਹ ਹੋ ਜਾਂਦਾ ਵੀ ਕਿੰਨਾ ਲੰਬਾ ਸਮਾਂ ਆਪਾਂ ਇੰਟਰਵਿਊ ਕਰੀਏ। ਇੱਕ ਥੋੜੀ ਜਿਹੀ ਝਲਕ ਤੁਹਾਨੂੰ ਦਿੱਤੀ ਆ, ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਨੈਕਸਟ ਟਾਈਮ ਜਦੋਂ ਤੁਸੀਂ ਆਓ ਅਸੀਂ ਗੱਲਾਂ ਮਿਊਜ਼ਿਕ ਦੀਆਂ ਹੀ ਕਰਨੀਆਂ, ਕਿਉਂਕਿ ਮਿਊਜ਼ਿਕ ਦੇ ਵਿੱਚ ਕਮਾਂਡ ਜਿਹੜੀ ਤੁਹਾਡੀ ਆ ਉਹ ਅਸੀਂ ਦੋਸਤਾਂ ਤੱਕ ਸਾਂਝੀ ਜ਼ਰੂਰ ਕਰਨੀ ਚਾਹੁੰਦੇ ਹਾਂ। ਤੇ ਬ੍ਰਿਸਬੇਨ ਦੇ ਵਿੱਚ ਅਸੀਂ ਆਪਣੇ ਅੱਖੀ ਵੀ ਦੇਖਿਆ, ਪਹਿਲਾਂ ਵੀ ਸੁਣਦੇ ਰਹੇ ਹਾਂ ਟੇਪ ਰਿਕਾਰਡਿੰਗ ਦੇ ਜ਼ਰੀਏ, ਵੀਡੀਓਜ਼ ਦੇ ਜ਼ਰੀਏ, ਪਰ ਜੋ ਬਾਕਮਾਲ ਤੁਸੀਂ ਸਾਨੂੰ ਜਿਹੜਾ ਗਾਇਕੀ ਲਾਈਵ ਦੱਸੀ ਆ, ਈਵਨ ਕਿ ਬਹੁਤ ਸਾਰੇ ਦੋਸਤਾਂ ਨੇ ਵੀ ਸਾਨੂੰ ਇਹ ਦੱਸਿਆ ਆ ਕੇ ਵੀ ਅਸਲ ਗਾਇਕੀ ਆ ਹੁੰਦੀ ਆ, ਅਸਲੀ ਗਾਉਣਾ ਆ ਇਹਨੂੰ ਕਹਿੰਦੇ ਆ, ਜਿਹੜਾ ਤੁਸੀਂ ਘਰ ਵੀ ਸਕੂਨ ਦੇ ਨਾਲ ਜਾਓ। ਇਹ ਨਹੀਂ ਵੀ ਤੁਸੀਂ ਟਪੂ ਕਰਦੇ ਆਏ ਤੇ ਟਪੂ ਕਰਦੇ ਚਲੇ ਗਏ। ਤੇ ਥੋੜਾ ਜਿਹਾ ਦਿਲ ਨੂੰ ਸੰਤੁਲਨ ਹੋਣਾ ਚਾਹੀਦਾ ਬਾਅਦ 'ਚ। ਹਾਂਜੀ ਦਲਜੀਤ ਜੀ, ਮੈਂ ਜੋ ਵੀ ਤੁਸੀਂ ਕਹਿ ਰਹੇ ਆ ਮੇਰੀ ਪਰਫਾਰਮੈਂਸ ਬਾਰੇ, ਮੈਂ ਇਹਦੇ ਲਈ ਬ੍ਰਿਸਬੇਨ ਦੀ ਸੰਗਤ ਦਾ ਸ਼ੁਕਰਗੁਜ਼ਾਰ ਹਾਂ। ਤੁਹਾਨੂੰ ਪਤਾ ਸੰਗੀਤ ਦੇ ਮਾਇਨੇ ਇਹ ਆ, ਸੰਗ ਮਿਲ ਕੇ ਮਾਲਕ ਦੇ ਗੀਤ ਗਾਉਣਾ। ਸੰਗਤ ਬਿਲਕੁਲ, ਸੰਗਤ ਇੰਨੀ ਚੰਗੀ ਸੀ ਕਿ ਮੇਰਾ ਹੌਸਲਾ ਵਧਾ ਦਿੱਤਾ। ਜੇ ਪਹਿਲਾਂ ਹੀ ਮੈਨੂੰ ਕੋਈ ਹੂਟਿੰਗ ਹਾਟਿੰਗ ਹੋ ਜਾਂਦੀ, ਤੇ ਕਹਿੰਦੇ ਨਾ ਆਸ਼ਿਕ ਦਾ ਦਿਲ ਸ਼ੀਸ਼ੇ ਵਰਗਾ, ਜ਼ਰਾ ਜ਼ਰਬ ਲੱਗੇ ਟੁੱਟ ਜਾਵੇ। ਆਸ਼ਿਕ ਦਾ ਕੀ ਮਾਰਨਾ, ਝਿੜਕ ਦਿੱਤੇ ਮਰ ਜਾਏ। ਵਾਹ ਜੀ ਵਾਹ। ਸੋ ਇਸ ਕਰਕੇ ਸੰਗਤ ਦਾ ਬੜਾ ਧੰਨਵਾਦੀ ਹਾਂ ਮੈਂ। ਇੱਕ ਵਾਰੀ ਫਿਰ ਤੁਹਾਡਾ ਵੀ ਧੰਨਵਾਦੀ ਹਾਂ, ਤੁਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਕਰ ਦਿੱਤਾ ਬਸ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਆਉਣ ਦੇ ਉੱਤੇ। ਤੇ ਦੋਸਤੋ, ਬਹੁਤ ਲੰਬੀਆਂ ਅਸੀਂ ਗੱਲਾਂ ਕਰਨੀਆਂ ਸੀ, ਪਰ ਜਿੱਦਾਂ ਹੁੰਦਾ ਕਿ ਇਹਨਾਂ ਕੋਲ ਸਮਾਂ ਬੜਾ ਸੀਮਤ ਆ। ਹੋਰ ਵੀ ਬਹੁਤ ਸਾਰੇ ਰੁਝੇਵੇਂ ਇਹਨਾਂ ਦੇ ਹੈਗੇ ਆ, ਕਿਉਂਕਿ ਥੋੜੇ ਦਿਨਾਂ ਦੀ ਇੱਥੇ ਯਾਤਰਾ ਦੇ ਉੱਤੇ ਨੇ ਬ੍ਰਿਸਬੇਨ ਦੇ ਵਿੱਚ। ਬਹੁਤ ਸਾਰੇ ਲੋਕ ਅੜੀਕ ਵੀ ਰਹੇ ਹੋਣਗੇ ਇਦੋਂ ਪਹਿਲਾਂ ਕਿ ਉਹ ਸਾਨੂੰ ਕਹਿਣ ਵੀ ਬਹੁਤ ਜ਼ਿਆਦਾ ਸਮਾਂ ਜਿਹੜਾ ਲੈ ਰਿਹਾ, ਤੇ ਸਾਨੂੰ ਹੁਣ ਜਿਹੜੀ ਇਹ ਗੱਲਬਾਤ ਹੈ ਉਹ ਬੰਦ ਕਰਨੀ ਪੈਣੀ ਆ। ਪਰ ਇਸੇ ਮੀਡੀਅਮ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਹੰਸਰਾਜ ਹੰਸ ਜੀ ਹੁਣਾਂ ਦੀ ਸਾਂਝ ਜਿਹੜੀ ਆ ਪਾਉਂਦੇ ਰਵਾਂਗੇ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਸਾਨੂੰ ਫੀਡਬੈਕ ਦੇ ਸਕਦੇ ਹੋ। ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਆਪਣਾ ਖਿਆਲ ਰੱਖਿਓ। ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਧੰਨਵਾਦ, ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਦੋਸਤੋ।